ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆਜ਼ੀਸ਼ਾਨ ਚੌਧਰੀ। ਨਾਜ਼ਰੀਨ, ਤੁਸੀਂ ਦੇਖ ਰਹੇ ਹੋਵੋਗੇ ਕਿ ਮੈਂ ਤੰਗ ਗਲੀਆਂ ਚੋਂ ਗੁਜ਼ਰ ਰਿਹਾ। ਪੰਜਾਬੀਓ ਤਿਆਰ ਹੋ ਜਾਓ ਕਿਉਂਕਿ ਅੱਗੇ ਬਸੰਤ ਆਉਣ ਵਾਲੀ ਹੈ ਔਰ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਗੁੱਡੀਆਂ ਇਸ ਜਿਹੜੇ ਬਾਜ਼ਾਰ 'ਚ ਕਿਸ ਤਰ੍ਹਾਂ ਬਣ ਰਹੀਆਂ ਨੇ, ਕਿਹੜੇ ਕਿਹੜੇ ਗੁੱਡੇ ਬਣ ਰਹੇ ਨੇ ਔਰ ਬਸੰਤ ਦੇ ਹਵਾਲੇ ਨਾਲ ਕੀ ਤਿਆਰੀਆਂ। फाइनली असी हुण उस जगह ते पहुंच गए हैं जिथे गुड्डियां बन रही ने। अस्सलाम वालेकुम सर। वालेकुम सलाम। भाईजान की कीती जा रहे हो? ਇਹ ਗੁੱਡੀਆਂ ਹੀ ਤੀਲਾ ਬਣਾ ਰਹੇ ਆ ਜੀ। दसो सारा थोड़ा जिहा इहदे बारे सानू भी आगाह करो की कर की रहे हो किवें। ਸਰ ਇਹ ਗੁੱਡਾ ਬਣਦਾ ਇਸ ਤੀਲੀ ਦਾ। हाँ ਇਹ ਗੁੱਡਾ ਜਿਹੜਾ ਲੋਕ ਉਡਾਉਂਦੇ ਨਹੀਂ ਬਸੰਤ ਤੇ ਮਰੀਮ ਨਵਾਜ਼ ਨੇ ਬਸੰਤ ਦਾ ਐਲਾਨ ਕੀਤਾ ਗਿਆ ਹੈ। ठीक हो गया जी। ਜਿਨ੍ਹਾਂ ਕੋ ਪਰਮਿਟ ਲਾਇਸੈਂਸ ਬਣਾਉਣੇ ਨੇ ਉਹਨਾਂ ਨੂੰ ਆਰਡਰ ਹੈ ਗੁੱਡੀ ਬਣਾਉਣ ਦਾ। ठीक हो गया। ਸਰਕਾਰੀ ਮੋਹਰ ਹੋਏਗੀ। हाँ ਠੀਕ ਹੈ, ਜਿਸ ਗੁੱਡੇ ਤੇ ਮੋਹਰ ਨਹੀਂ ਸਰਕਾਰੀ ਹੋਏਗੀ ਉਹ ਪਕੜਿਆ ਜਾਏਗਾ। ठीक हो गया। ਇਹ ਮਰੀਮ ਨਵਾਜ਼ ਦੀ ਮਿਹਰਬਾਨੀ ਸਾਡੇ ਗਰੀਬਾਂ ਵਾਸਤੇ। ਇਹ ਜਿਹੜਾ ਤੀਲਾ ਇਹ ਵਾਂ ਸੇ ਬੇਸਿਕਲੀ ਹਾਂਜੀ, ਇਹ ਤੁਹਾਡੇ ਕੋਲ ਤੱਕ ਕਿਵੇਂ ਪਹੁੰਚਦਾ ਥੋੜਾ ਜਿਹਾ ਮੈਨੂੰ ਇਹ ਤਾਂ ਦੱਸੋ ਐਸੇ ਕਹਿੰਦੇ। ਇਹ ਮਾਲਕ ਨੇ ਜਿਨ੍ਹਾਂ ਨੇ ਆਪਣਾ ਲਾਇਸੈਂਸ ਬਣਾਇਆ ਹੈ ਹਾਂ ਹਾਂ ਉਹ ਲੈ ਕੇ ਆ ਰਹੇ ਨੇ। ਉਹਨੇ ਗੁੱਡੀ ਤਿਆਰ ਕਰਨੀ, ਸਾਡਾ ਕੰਮ ਮਜ਼ਦੂਰਾਂ ਦਾ ਹੈ ਹਾਂ ਕਿ ਸਿਰਫ ਛਿੱਲ ਕੇ ਦੇਣੀ, ਠੀਕ ਹੋ ਗਿਆ। ਤੀਲੀ ਬਣਾ ਕੇ ਦੇਣੀ। ਅੱਗੋਂ ਮਾਲਕਾਂ ਨੇ ਸਾਰਾ ਕੁਝ ਤਿਆਰ ਕਰਨਾ ਹੈ। ਹਾਂ ਸਾਰੀ ਇਹਦੀ ਡੈਕੋਰੇਸ਼ਨ ਸਾਰਾ ਕੁਝ ਉਹਨੇ ਹੀ ਕਰਨਾ ਮਾਲਕਾਂ ਨੇ। ਅਸਾਂ ਸਿਰਫ ਇਹ ਤੀਲੀ ਇੱਕ ਤਿਆਰ ਕਰਕੇ ਦੇਣੀ ਕਰਨੀ। ਅੱਛਾ ਸਰ, ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਐਸੇ ਸਾਈਜ਼ ਵਿੱਚ ਤੀਲੀ ਆਂਦੀ ਹੈ? ਹਾਂਜੀ, ਇਹ ਮਾਲਕਾਂ ਨੇ ਉਸ ਤੋਂ ਬਾਅਦ ਇਹਨੂੰ ਛਿੱਲ ਕੇ ਤੁਸੀਂ ਕੀ ਕਰਦੇ ਜੇ? ਤਿੱਖਾ ਕਰਦੇ ਹੋ ਜ਼ਰਾ? ਇਹ ਪੂਰਾ ਸਾਈਜ਼ ਇਹ ਦੇਖੋ ਨਾ ਜ਼ਰਾ। ਹਾਂਜੀ ਇਹ ਤੀਲੀ ਛਿੱਲਣ ਵਾਲੀ ਹੈ, ਠੀਕ ਹੈ। ਇਹ ਤੇ ਬਣਾਉਣ ਵਾਲੀ ਹੈ। ਹਾਂ ਠੀਕ ਹੈ, ਇਹ ਬਣੀ ਹੋਈ ਹੈ। ਹਾਂ ਹਾਂ ਠੀਕ ਹੈ, ਇਹਦਾ ਤੇ ਦੇਖੋ ਕਿੰਨਾ ਫਰਕ ਹੈ। ਠੀਕ ਹੋ ਗਿਆ। ਠੀਕ ਹੈ, ਹੱਥਾਂ ਦੇ ਤੀਲਾਂ ਜੋ ਛਿੱਤਰਾਂ ਖੁੱਬਦੀਆਂ ਨੇ, ਹਾਂ। ਦਸਤਾਨਾ ਪਾਇਆ ਠੀਕ ਹੋ ਗਿਆ। ਜਿਸ ਵਜ੍ਹਾ ਤੋਂ ਕਿ ਹੱਥ ਖਰਾਬ ਹੋ ਜਾਂਦੇ ਨੇ। ਫਿਰ ਕੀ ਕਰੀਏ ਜੀ, ਮਿਹਨਤ ਮਜ਼ਦੂਰੀ ਹੈ ਕਿ ਚਾਹ ਕੇ ਕੋਈ ਚੋਰੀ ਕਰੀਏ, ਟਕੇਟੀ ਕਰੀਏ, ਕੀ ਕਰੀਏ। ਹਾਂ। ਇਹ ਮਿਹਨਤ ਤੇ ਫਿਰ ਕਰਨੀ ਹੈ ਨਾ ਬਾਲਾਂ ਦੇ ਬਾਅਦ। ਨਹੀਂ, ਇਹ ਜਿਹੜਾ ਤੁਸੀਂ ਇਹਨੂੰ ਰਗੜ ਰਹੇ ਜੇ ਇਹਦੇ ਨਾਲ ਕੀ ਇਹਦੇ ਨਾਲ ਫਾਇਦਾ ਕੀ ਹੋਏਗਾ? ਇਹਦਾ ਫਾਇਦਾ ਹੈ ਇਹਦੀ ਗਲਾਈ ਬਣ ਜਾਂਦੀ ਹੈ। ਠੀਕ ਹੋ ਗਿਆ। ਤੇ ਗੁੱਡਾ ਅੱਛਾ- ਮਜ਼ਬੂਤ ਹੁੰਦਾ ਹੈ ਇਹਦੇ ਮਜ਼ਬੂਤ ਨਾਲ। ਹੋ ਜਾਂਦਾ ਹੈ, ਅੱਛਾ ਗੁੱਡਾ ਉੱਡਦਾ ਹੈ। ਹਾਂ। ਗੁੱਡਾ ਇੱਧਰ ਉੱਧਰ ਨਹੀਂ ਜਾਂਦਾ ਹੈਗਾ। ਠੀਕ ਹੋ ਉਸ ਤਰ੍ਹਾਂ ਗੁੱਡੇ ਨੂੰ ਕਮਾਨ ਲੱਗੇਗੀ ਤਾਂ ਪਾੜ ਜਾਂਦਾ ਹੈ। ਬਸ ਇਹ ਗੱਲ ਹੈ, ਹੋਰ ਗੱਲ ਕੋਈ ਨਹੀਂ ਹੈ। ਇਹ ਕੰਮ ਤੁਸੀਂ ਕਿਦੋਂ ਤੋਂ ਕਰ ਰਹੇ ਹੋ? ਇਹ ਉਹਨਾਂ ਕੋਲ 5-6 ਦਿਨ ਹੀ ਹੋਏ ਨੇ ਕਰਨ ਲੱਗੇ ਆ। ਇਸ ਤੋਂ ਪਹਿਲੇ ਵੀ ਕਰਦੇ ਸੀ ਜਦੋਂ ਸ਼ੁਰੂ ਚ ਅੱਜ ਕਰਦੇ ਸੀ? 5 ਸਾਲਾਂ ਤੋਂ ਬਾਅਦ ਕੀਤਾ ਹੈ ਜੀ ਕੰਮ। ਵਾਹ ਜੀ ਵਾਹ। ਉਦੋਂ ਵੀ ਇੱਥੇ ਬਹਿ ਕੇ ਕਰਦੇ ਸੀ ਜਾਂ ਨਹੀਂ, ਕਿਸੇ ਹੋਰ ਉਦੋਂ ਜਗ੍ਹਾ? ਕਿਸੇ ਹੋਰ ਜਗ੍ਹਾ ਤੇ ਕਰਦੇ ਸੀ ਤੇ ਇਹ ਹੁਣ 5 ਸਾਲਾਂ ਬਾਅਦ ਪਾਬੰਦੀ ਕੀਤਾ ਹੈ। ਲੱਗਣ ਤੋਂ ਬਾਅਦ ਕੀ ਕਰਦੇ ਰਹੇ ਹੋ ਫਿਰ? ਪਾਬੰਦੀ ਲੱਗਣ ਤੋਂ ਬਾਅਦ ਅਸੀਂ ਮੰਡੀ ਜਾਂਦੇ ਰਹੇ ਹਾਂ, ਪੱਲੇਦਾਰੀ ਕਰਦੇ ਰਹੇ ਹਾਂ। ਠੀਕ ਹੋ ਗਿਆ। ਬਹੁਤ ਚਾਰ ਦੁਕਾਨ ਹੈ, 68 ਨੰਬਰ ਦੁਕਾਨ ਹੈ ਹਾਂ ਫਰੂਟ ਮੰਡੀ, ਉੱਥੇ ਹੀ ਪੱਲੇਦਾਰੀ ਕਰਦੇ ਰਹੇ ਹਾਂ। ਹੁਣ ਦੁਬਾਰਾ ਵਾਪਸ ਆ ਗਏ ਹੋ ਫਿਰ ਇਸ ਕੰਮ 'ਚ? ਹਾਂਜੀ, ਇਹ ਵਾਪਸ ਆ ਗਏ ਆ। ਕਿਹਦਾ ਲੱਗ ਰਿਹਾ? ਇਹ ਵੀ ਸਹੀ ਹੈ ਕਿ ਬੱਚਿਆਂ ਵਾਸਤੇ ਰੋਟੀ ਕਮਾਈ ਜਾ ਰਹੀ ਹੈ, ਹੋਰ ਗੱਲ ਕੋਈ ਨਹੀਂ। ਹਾਂ ਹਾਂ। ਠੀਕ ਹੈ, ਉਹ ਮੰਡੀ ਵੀ ਮੰਦਾ ਛੰਦਾ ਹੈ, ਤਦ ਕਰਕੇ ਇਸ ਕਰਕੇ ਇਹ ਇੱਥੇ ਹਾਲੀ ਤੇ ਬਕਾਇਦਾ ਸ਼ੁਰੂ ਨਹੀਂ ਹੋਇਆ ਤੇ ਦਿਨ ਵੀ ਤੁਹਾਡੇ ਕੋਲ ਥੋੜੇ ਨੇ, ਕਿਵੇਂ ਨਿਬੇੜੋਗੇ ਕੰਮ? ਸਾਰੇ ਹੁਣ ਮਾਲਕਾਂ ਦੀ ਮਰਜ਼ੀ ਸੀ ਤੇ ਹਕੂਮਤ ਦੀ ਮਰਜ਼ੀ ਸੀ। ਹਾਂ ਜਿੰਨਾ ਕੋ ਉਹਨਾਂ ਟਾਈਮ ਦੇਣਾ ਉਹਨਾਂ ਹੀ ਮਾਲਕਾਂ ਕਰਨਾ ਹੈ। ਹਾਂ ਹਾਂ ਤੇ ਮਾਲਕਾਂ ਨੇ ਵੀ ਹਕੂਮਤ ਦੇ ਮੁਤਾਬਕ ਹੀ ਚੱਲਣਾ ਹੈ। ਹਕੂਮਤ ਦੇ ਮੁਤਾਬਕ ਨਾ ਚੱਲਣਗੇ ਹਾਂ। ਤੇ ਹਕੂਮਤ ਇਹਨਾਂ ਨੂੰ ਸਿੱਧਿਆ ਕਰ ਲੇਗੀ। ਇੱਕ ਦਿਨ 'ਚ ਵੈਸੇ ਕਿੰਨੇ ਤਿਆਰ ਕਰ ਲੈਂਦੇ ਹੋ ਤੁਸੀਂ? ਇੱਕ ਦਿਨ 'ਚ ਮੈਂ 300-400 ਤੀਲੀ ਕਰ ਲੈਣਾ। ਠੀਕ ਹੋ ਗਿਆ। ਤੇ ਗੁੱਡੇ ਅੱਗੋਂ ਕਿੰਨੇ ਤਿਆਰ ਹੋ ਜਾਣਗੇ ਇਹਦੇ? ਇਹਦੇ ਗੁੱਡਾ 300 ਗੁੱਡਾ ਤਿਆਰ ਹੋ ਜਾਂਦਾ ਹੈ। 300 ਤੀਲੀ ਦਾ 300 ਗੁੱਡਾ ਤਿਆਰ ਹੋ ਜਾਂਦਾ ਹੈ। ਅੱਛਾ, ਕਿੰਨੇ ਕਾਰੀਗਰ ਲੱਗੇ ਹੋਏ? ਕਾਰੀਗਰ ਹੀ 3-4 ਲੱਗੇ ਆ। ਠੀਕ ਹੋ ਗਿਆ। ਤੇ ਇਹ ਉਹ ਲੱਗੇ ਰਹੋਗੇ ਮਗਰੋਂ ਦਿਨ ਤਾਂ ਥੋੜੇ ਰਹਿ ਗਏ ਨੇ ਹਾਂਜੀ, ਥੋੜੇ ਰਹਿ ਗਏ ਨੇ ਤੇ ਲਾਹੌਰ ਬੜਾ ਵੱਡਾ ਹੈ ਤੇ ਖਪਤ ਕਿਵੇਂ ਪੂਰੀ ਹੋਏਗੀ? ਸਰ ਜਿਵੇਂ ਹਕੂਮਤ ਨੇ ਐਲਾਨ ਕਰਨਾ ਸੀ ਨਾ, ਜਿਵੇਂ ਹਕੂਮਤ ਨੇ ਚਲਾਣਾ ਹੈ ਉਵੇਂ ਚੱਲਣਾ ਹੈ, ਉਹਨਾਂ ਤੋਂ ਬਗੈਰ ਤੇ ਨਹੀਂ ਨਾ ਚੱਲਣਾ। ਠੀਕ ਹੋ ਗਿਆ। ਗੁੱਡੇ 'ਚ ਤਾਂ ਲੱਗਦੇ ਨੇ 2 ਤਿੱਲੇ, ਐਵੇਂ ਗੱਲ ਹੈ? ਹਾਂਜੀ। ਤੇ ਪਤੰਗ 'ਚ ਕਿੰਨੇ ਲੱਗਣਗੇ? ਪਤੰਗ 'ਚ ਲੱਗਦੇ ਨੇ ਤਕਰੀਬਨ 2 ਤੋਂ 4 ਹਾਂ 5 ਤੀਲੇ। ਹੂੰ ਇੱਕ ਸਿੱਧਾ 2 ਇੰਚ ਦੇ ਤੇ ਫਿਰ 2 ਇੰਚ ਦੇ, 2 ਫਿਰ ਉਹਨੇ ਇੰਚ ਦੇ ਤੇ 2 ਇੰਚ ਦੇ ਠੀਕ ਹੋ ਗਿਆ। ਥੱਲੇ ਜਿਹੜੇ 2 ਖਾਨੇ ਬਣਦੇ ਨੇ। ਬਸ ਇਹ ਹੋਊਗਾ। ਚਲੋ ਬਾਕੀ ਬਸੰਤ ਮਨਾਓਗੇ ਤੁਸੀਂ ਆਓਗੇ? ਨਹੀਂ, ਅਸੀਂ ਕੀ ਬਸੰਤ ਮਨਾਣੀ, ਸਾਡੇ ਮਾੜੇ ਬੰਦਿਆਂ ਦੀ ਕੀ ਬਸੰਤ ਹੈ। ਅੱਛਾ, ਬਸੰਤ ਪੈਸੇ ਵਾਲਿਆਂ ਨੇ ਮਨਾਣੀ ਹੈ, ਅਸੀਂ ਸਾਡੇ ਕੋਲ ਕਿੱਥੇ ਪੈਸੇ ਇਸ ਵਾਰੀ ਤਾਂ ਸੁਣਿਆ ਮਹਿੰਗਾ ਵੀ ਹੋਣਾ ਗੁੱਡਾ। ਬਹੁਤ ਮਹਿੰਗਾ ਹੈ। 400 ਦਾ ਤਾਵਾ ਹੈ ਜੀ ਤੇ 500 ਦਾ 1.5 ਤਾਵਾ ਜੀ। ਆਇਓ ਜੀ ਅੱਗੇ ਹੁਣ ਦੇਖੀਏ ਜਿੱਥੇ ਗੁੱਡਾ ਤਿਆਰ ਹੋ ਰਿਹਾ, ਤੁਹਾਨੂੰ ਦਿਖਾਣੇ ਉਹਦੀ ਮੇਕਿੰਗ ਪੂਰੀ ਦਿਖਾਣੇ। ਹਾਂਜੀ ਉਸਤਾਦ ਜੀ, ਕੀ ਨਾਮ ਕੀ ਸਭ ਤੋਂ ਪਹਿਲੇ ਦੇ ਦੱਸੋ ਸਰ ਸਾਨੂੰ। ਮੇਰਾ ਨਾਮ ਹੈ ਜੀ ਉਸਤਾਦ ਮੁਹੰਮਦ ਜੁਨੇਦ। ਉਸਤਾਦ ਜੁਨੇਦ ਸਾਹਿਬ, ਪਹਿਲੇ ਇਹ ਦੱਸੋ ਕਿ ਇਹ ਕਿੰਨੇ ਸਾਲ ਬਾਅਦ ਹੁਣ ਦੁਬਾਰਾ ਗੁੱਡੇ ਨੂੰ ਹੱਥ ਪਾਇਆ ਜੀ? ਇਹ ਤਕਰੀਬਨ 20 ਸਾਲ ਦੇ ਬਾਅਦ ਗੁੱਡਾ ਦੁਬਾਰਾ ਸਮਝ ਲਓ ਹੱਥ ਲਾਇਆ। ਠੀਕ ਹੋ ਗਿਆ। ਔਰ ਮਜ਼ਾ ਆਇਆ ਤੁਹਾਨੂੰ? ਮਜ਼ਾ ਇਨਸ਼ਾਅੱਲਾ ਜੀ, ਖੁਸ਼ੀ ਵੀ ਹੋ ਰਹੀ, ਕੰਮ ਬੜੀ ਦੁਬਾਰਾ ਖੁਸ਼ੀ ਹੋ ਬਹਾਲ ਰਹੀ ਹੈ। ਗਿਆ। ਔਰ ਹਕੂਮਤ ਪੰਜਾਬ ਨੇ ਜਿਹੜਾ ਇਕਦਾਮ ਕੀਤਾ, ਬੜਾ ਖੁਸ਼ਾਇੰਦ ਹੈ। ਆਵਾਮ ਦੀ ਸਮਝ ਲਓ ਕਿ ਖੁਸ਼ੀ ਇਹਦੇ 'ਚ ਹੈਗੀ ਹੈ। ਇਹ ਇਵੈਂਟ ਜਿਹੜੇ ਨੇ ਹਰ ਵਾਰ ਹੋਣੇ ਚਾਹੀਦੇ ਨੇ। ਠੀਕ ਹੈ,
ਇਹ ਕੋਈ ਮਜ਼ਹਬੀ ਤਿਉਹਾਰ ਤੇ ਹੈਗਾ ਨਹੀਂ, ਇਹ ਮੌਸਮੀ ਤਿਉਹਾਰ ਹੈ। ਇੱਕ ਸਕਾਫਤੀ ਮੌਸਮੀ ਤਿਉਹਾਰ ਤਿਉਹਾਰ ਵੀ, ਸਕਾਫਤੀ ਤਿਉਹਾਰ ਵੀ, ਔਰ ਲੋਕ ਫਨਕਾਰੀ ਦੇ ਇਹਦੇ 'ਚ ਮੌਕੇ ਮਿਲਦੇ ਨੇ। ਹਰ ਤਬਕੇ ਦੇ ਲੋਕ ਜਿਹੜੇ ਨੇ ਨਾ ਇਹਦੇ ਵਿੱਚ ਆਪਣਾ ਕੋਈ ਨਾ ਕੋਈ ਕਲੀਦੀ ਕਿਰਦਾਰ ਅਦਾ ਕਰਦਾ। ਇਹ ਬਸੰਤ ਦਾ ਜਿਹੜਾ ਲਫ਼ਜ਼ ਹੈ ਇਹ ਰੂਤ ਤੇ ਮੌਸਮੀ ਰੂਤ, ਉਹਦੇ 'ਚ ਇਹਨੂੰ ਫਰੋਗ ਮਿਲਦਾ। ਇਹਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਇੱਕ ਦੂਸਰੇ ਦੇ ਘਰ ਜਾਣ ਆਉਣ ਨਾਲ। ਫਿਰ ਜਿਸਲੇ ਤੁਸੀਂ ਜਾਂਦੇ ਹੋ, ਕੋਈ ਗਜਰੇਲਾ ਪਕਾਉਂਦਾ, ਕੋਈ ਸਬਜ਼ ਚਾਹ ਦੇ ਇਕਤਮਾਮ ਕੀਤੇ ਹੁੰਦੇ ਨੇ, ਫਿਰ ਖਾਣੇ ਬੜੇ ਅੱਛੇ, ਇੱਕ ਦੂਸਰੇ ਨੂੰ ਬਿਲਕੁਲ ਇੱਕ ਤਿਉਹਾਰ ਬਣ ਜਾਂਦਾ ਫੈਮਿਲੀ ਦਾ, ਮਿਲਣ ਦਾ ਇੱਕ ਬਹਾਨਾ ਮਿਲ ਜਾਂਦਾ। ਠੀਕ ਹੋ ਗਿਆ ਸਰ। ਅੱਜ ਕੱਲ ਸ਼ੁਰੂ ਤੋਂ ਕਰ ਦਿੱਤੀਆਂ ਨੇ ਤੁਸੀਂ ਪਤੰਗਾਂ ਬਣਾਉਣੀਆਂ, ਟਾਈਮ ਪਿੱਛੇ ਕੋਈ ਜ਼ਿਆਦਾ ਰਹਿ ਨਹੀਂ ਗਿਆ। ਹੁਣ ਤੱਕ ਕਿੰਨੀਆਂ ਜਿਹੜੀਆਂ ਪਤੰਗਾਂ ਨੇ ਕਿੰਨੀਆਂ ਬਣਾ ਲਈਆਂ ਜੋ ਹੁਣ ਤੱਕ? ਅਗਰ ਇੱਕ ਬੰਦਾ ਇੱਕ ਦਿਨ 'ਚ ਅੱਛੀ ਪਤੰਗ ਬਣਾਵੇ ਨਾ, ਉਹਦੀ ਤਕਰੀਬਨ 50-60 ਪਤੰਗ ਬਣਦੀ। ਠੀਕ ਹੋ ਗਿਆ। ਠੀਕ ਹੈ। ਤੇ ਜੇ ਅਗਰ ਉਹ ਜ਼ਿਆਦਾ ਬਣਾਵੇ, ਉਹਦੇ 'ਚ ਜ਼ਰਾ ਕੁਆਲਿਟੀ ਤੁਹਾਨੂੰ ਪਤਾ ਫਿਰ ਉਸੇ ਤਰ੍ਹਾਂ ਦੀ ਬਣਦੀ ਹੈ। ਤੇ ਇਹਦੇ ਤੋਂ ਬਿਹਤਰ ਹੈਗਾ ਸੀ ਕਿ ਇਹਨਾਂ ਨੂੰ ਟਾਈਮ ਕੁਝ ਜ਼ਿਆਦਾ ਦਿੱਤਾ ਜਾਂਦਾ। ਠੀਕ ਹੈ। ਤੇ ਫਿਰ ਇਸੇ ਤਰ੍ਹਾਂ ਜਿਹੜਾ ਅੱਗੋਂ ਮਿਆਰ ਹੈ ਨਾ, ਉਹ ਹਰ ਬੰਦੇ ਨੂੰ ਗੁੱਡੀ ਅੱਛੀ ਮਿਲਣੀ ਸੀ ਜਿਹੜੀ ਖਲੋਂਦੀ ਹੈ। ਤੇ ਜੇ ਸਾਰੀਆਂ ਗੁੱਡੀਆਂ ਕੰਨੀ ਖਾਣਗੀਆਂ ਤੇ ਫਿਰ ਜ਼ਾਹਿਰ ਕੋ ਇੱਕ ਦੂਸਰੇ ਦੇ ਜੁੜ ਜਾਣਗੀਆਂ ਤੇ ਫਿਰ ਨੁਕਸਾਨ ਹੈ। ਅੱਛਾ, ਤੀਲਾ ਵਗੈਰਾ ਉਹ ਤੁਹਾਨੂੰ ਮਿਆਰੀ ਮਿਲ ਰਿਹਾ ਤੁਹਾਡੇ ਮੁਤਾਬਿਕ? ਤੀਲਾ ਮਿਆਰੀ ਨਹੀਂ ਮਿਲਦਾ ਪਿਆ। ਠੀਕ ਹੈ। ਔਰ ਬਹੁਤ ਮਹਿੰਗਾ ਮਿਲਦਾ ਪਿਆ। ਹਕੂਮਤ ਪੰਜਾਬ ਇਹਦੇ ਬਾਰੇ ਵੀ ਥੋੜੀ ਜਿਹੀ ਆਵਾਮ ਦੇ ਸਹੂਲਤ ਦੇ ਵਾਸਤੇ ਹੈਗਾ। ਜੇ ਤੁਸੀਂ ਇੱਕ ਇਵੈਂਟ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਹੈਗਾ ਕਿ ਇਹਦੀ ਸਹੂਲਤਾਂ ਦਿੱਤੀਆਂ ਜਾਣ। ਠੀਕ ਹੋ ਗਿਆ। ਠੀਕ ਹੈ। ਲੋਕਾਂ ਦਾ ਬੜਾ ਢੇਰ ਸਾਰਾ ਰੋਜ਼ਗਾਰ ਇਹਦੇ ਨਾਲ ਵਬਸਤਾ ਹੈ। ਠੀਕ ਹੋ ਗਿਆ। ਕਹਿ ਰਹੇ ਹੋ ਤੀਲਾ ਮਹਿੰਗਾ ਹੈ ਤੇ ਜਿਹੜਾ ਇਹ ਕਾਗਜ਼ ਹੈ, ਕਾਗਜ਼ ਵੀ ਬਹੁਤ ਮਹਿੰਗਾ। ਇਹ ਕਾਗਜ਼ ਕਿੱਥੇ ਬਣਦਾ? ਇਹ ਕਾਗਜ਼ ਆਂਦਾ ਵੇ ਪਾਕਿਸਤਾਨ ਦਾ ਵੀ ਹੈ, ਚਾਈਨਾ ਦਾ ਵੀ ਹੈ, ਫਿਰ ਜਰਮਨੀ ਦਾ ਕਾਗਜ਼ ਤੇ ਖੈਰ ਸ਼ਾਇਦ ਨਹੀਂ ਆ ਰਿਹਾ। ਅਗਰ ਇਹ ਪਾਕਿਸਤਾਨ ਦੀ ਜਿੰਨੀਆਂ ਵੀ ਫਰਮਾਂ ਕਾਗਜ਼ ਦੀਆਂ ਕੰਪਨੀਆਂ ਕਰਦੀਆਂ ਨੇ, ਉਹਨਾਂ ਨੂੰ ਇਹਦੇ ਤੇ ਕਾਫੀ ਮਤਲਬ ਸਹੂਲਤ ਦਿੱਤੀ ਜਾਵੇ ਤੇ ਉਹ ਬੜਾ ਅੱਛਾ ਕਾਗਜ਼ ਤਿਆਰ ਕਰ ਸਕਦੀਆਂ ਨੇ। ਔਰ ਅਸੀਂ ਪਹਿਲੇ ਜਿਹੜਾ ਕਾਗਜ਼ ਤਿਆਰ ਆਂਦਾ ਸੀ ਨਾ ਸਾਡੇ ਵਾਸਤੇ, ਸਾਨੂੰ ਬਾਹਰੋਂ ਕੋਈ ਕਾਗਜ਼ ਦੀ ਜ਼ਰੂਰਤ ਨਹੀਂ ਸੀਗੀ। ਬੜੀਆਂ ਅੱਛੀਆਂ ਤਿਆਰ ਕਰਦੀਆਂ ਸਨ ਫਰਮਾਂ, ਜਿਹੜੀਆਂ ਕਿ ਸਾਨੂੰ ਕਾਗਜ਼ ਰਾਤ ਦੀ ਸਲਾਹ ਵਿੱਚ ਵੀ ਜਿਹੜਾ ਨਾ ਉਹ ਖਲੋਂਦਾ ਸੀ। ਬਾਕੀ ਤੁਸੀਂ ਤਾਂ ਗੁੱਡਾ ਅੱਛਾ ਹੀ ਬਣਾ ਕੇ ਦਿਓਗੇ ਕਿਉਂਕਿ ਤੁਹਾਡਾ ਤਜਰਬਾ ਤਾਂ ਉਹ ਜਿਹੜਾ ਮਾਨ ਨਹੀਂ ਪਏਗਾ। ਜ਼ਾਹਿਰ ਹੈ ਜੇ ਅਸੀਂ ਪਹਿਲੇ ਵੀ ਜਿਸ ਤਰ੍ਹਾਂ ਬਸੰਤ ਅਸੀਂ ਇਸਤੇਮਾਲ ਕਰਦੇ ਸਾਂ ਸਾਰਾ ਕਾਗਜ਼, ਹੋਰ ਵੀ ਡੋਰਾਂ ਵੀ ਅਸੀਂ ਐਸਓਪੀਸ ਦੇ ਤਹਿਤ ਸਾਰਾ ਇੰਤਜ਼ਾਮ ਕਰਦੇ ਸਾਂ। ਜਿਹੜੇ ਲੋਕ ਇਸ ਇਵੈਂਟ ਨੂੰ ਖਰਾਬ ਕਰਦੇ ਨੇ ਨਾ, ਉਹਨਾਂ ਦੇ ਵਿੱਚ ਅਸਲੀ ਦੀ ਨੁਮਾਇਸ਼ ਜਿਹੜੀ ਹੈ ਨਾ, ਉਹ ਵੀ ਕੰਮ ਬੰਦ ਕਰਨਾ ਚਾਹੀਦਾ। ਕਿਉਂਕਿ ਹਕੂਮਤ ਨੇ ਐਸਓਪੀਸ ਜਾਰੀ ਕੀਤੇ ਨੇ। ਹਾਂਜੀ, ਉਹਨਾਂ ਨੇ ਬੜਾ ਅੱਛਾ ਡੋਰਾਂ ਵੀ ਵੇਖ ਰਹੇ ਨੇ, ਚਰਖੀ ਦੀ ਵੀ ਮਮਾਨਤ ਹੈ। ਬਿਲਕੁਲ। ਉਸ ਤੋਂ ਇਲਾਵਾ ਬਸੰਤ ਉੱਚੀ ਆਵਾਜ਼ ਸਪੀਕਰ ਔਰ ਅਸਲੇ ਇਸਤੇਮਾਲ ਉਹ ਤਾਂ ਹਕੂਮਤ ਵੈਸੇ ਹੀ ਦੇਖ ਰਹੀ ਹੈ। ਇਹਨੂੰ ਅਗਰ ਕਰਨਾ ਹਕੂਮਤ ਜਿਸ ਤਰ੍ਹਾਂ ਦਾ ਤਾਮਨ ਕਰ ਰਹੀ ਹੈ ਆਵਾਮ ਦੇ ਨਾਲ, ਇਹਨੂੰ ਬਿਹਤਰੀਨ ਤਰੀਕਾ ਇਸ ਲਈ ਇਹੋ ਹੀ ਆ ਸਾਡੇ ਵਾਸਤੇ ਕਿ ਇਹਨੂੰ ਖਰਾਬ ਨਾ ਹੋਣ ਦਈਏ। ਇਹ ਫੈਸਟੀਵਲ ਜਿਹੜਾ ਨਾ ਇਹਨੂੰ ਫਰੋਗ ਦਈਏ ਔਰ ਹਰ ਆਉਣ ਵਾਲੇ ਵਕਤ ਵਿੱਚ ਇਹਦੇ ਤੋਂ ਬਿਹਤਰੀਆਂ ਜਿੰਨੀਆਂ ਵੀ ਹੈਗੀਆਂ ਨਾ ਉਹ ਅਸੀਂ ਸ਼ਾਮਲ ਹੋਰ ਕਰੀਏ। ਠੀਕ। ਉਹ ਨਿੱਕੇ ਹੁੰਦੇ ਦੀਆਂ ਕੁਝ ਯਾਦਾਂ ਮੈਨੂੰ ਵੀ ਨੇ। ਉਹ ਕੋਈ ਪਰੀ ਹੁੰਦੀ ਸੀ, ਕੋਈ ਸ਼ਰਲਾ ਹੁੰਦਾ ਸੀ, ਕੋਈ ਪਤੰਗਾਂ ਹੁੰਦੀਆਂ ਸਨ, ਉਹ ਸਾਰਾ ਕੁਝ ਕਿੱਥੇ? ਅਸਲ ਵਿੱਚ ਹੁਣ ਤਾਵੇ ਦਾ ਟਾਈਮ ਤੇ 1.5 ਤਾਵੇ ਦਾ ਟਾਈਮ ਇਸ ਮਰ ਹੈਗਾ ਕਿ ਇਹ ਥੋੜੇ ਜਿੰਨੇ ਲਿਮਟ ਵਿੱਚ ਨਾ ਸਿਰਫ ਉਡਾਣ ਵਾਲਾ ਅਸੀਂ ਦਿੱਤਾ ਜਾਵੇ। ਉਹ ਜਿਹੜੀ ਚੀਜ਼ ਹੈਗੀ ਨਾ ਉਹ ਫालतू ਟਾਈਮ ਦੇ ਵਿੱਚ ਛੋਟੀਆਂ ਗੁੱਡੀਆਂ ਬਣਦੀਆਂ ਸਨ। ਹੁਣ ਉਹਦੇ ਵਾਸਤੇ ਕਾਰੀਗਰ ਜਿਹੜਾ ਵੇ ਆਪਣਾ ਟਾਈਮ ਜ਼ਾਇਆ ਨਹੀਂ ਕਰਨਾ ਚਾਹੁੰਦਾ ਪਿਆ ਕਿ ਜੇ ਅਸੀਂ ਇਹਦੇ ਜੀ ਵੇਚ ਕੇ ਆਪਣੇ ਪੈਸੇ ਪੂਰੇ ਕਰ ਲਈਏ ਮਟੀਰੀਅਲ ਦੇ, ਕਿਉਂਕਿ ਮਟੀਰੀਅਲ ਬਹੁਤ ਮਹਿੰਗਾ ਹੋਇਆ ਹੈ। ਤੇ ਫਿਰ ਉਹ ਸ਼ਰਲੇ ਜਿਹੜੇ ਤੁਸੀਂ ਜਿਹੜੀਆਂ ਪਰੀਆਂ ਕਹਿ ਰਹੇ ਹੋ, ਉਹਦੀ ਕੀਮਤ ਤੇ ਇਹਦੀ ਕੀਮਤ ਵਿੱਚ ਬੜਾ ਫਰਕ ਹੈ। ਤੇ ਫਿਰ ਸ਼ਰਲੇ ਬਣਾਉਣ ਬਹਿ ਗਏ ਤੇ ਫਿਰ ਇਹਦੇ ਕੌਣ ਪੈਸੇ ਵਟੇਗਾ? ਇਹ ਗੱਲ ਹੈਗੀ। ਪਤੰਗਾਂ ਵੀ ਨਹੀਂ ਬਣਾ ਰਹੇ। ਪਤੰਗ ਤਾਂ ਵੈਸੇ ਵੀ ਮਹਿੰਗੀ ਵਿਕਦੀ। ਨਹੀਂ ਪਤੰਗ ਦੀ ਜੇ 4 ਤੀਲੀਆਂ ਲੱਗਦੀਆਂ। ਠੀਕ ਹੋ ਗਿਆ। ਪਤੰਗ ਇੱਕ ਖਾਸ ਸਪੈਸ਼ਲ ਉਹਦੇ ਵਾਸਤੇ ਮੁਕਾਬਲਾ ਕੀਤਾ ਜਾਂਦਾ। 2 ਟੀਮਾਂ ਉਹਦੇ ਵਾਸਤੇ ਤਸ਼ਕੀਲ ਦਿੱਤੀਆਂ ਜਾਂਦੀਆਂ। ਕੋਈ 10 ਖਿਡਾਰੀ ਉੱਧਰ ਹੁੰਦੇ ਨੇ, ਕੋਈ 10 ਖਿਡਾਰੀ ਦੂਸਰੇ ਪਾਸੇ ਹੁੰਦੇ ਨੇ। ਉਹ ਇਸ ਤਰ੍ਹਾਂ ਇੱਕ ਪੇਚੇ ਦਾ ਨਿਜ਼ਾਮ ਹੁੰਦਾ। ਇਹ ਗੁੱਡੇ ਦਾ ਹੁੰਦਾ ਕਿ ਇਹਨੂੰ ਖੁੱਲਾ ਤੁਸੀਂ ਉਡਾ ਕੇ ਜਿਹਦੇ ਨਾਲ ਮਰਜ਼ੀ ਪੇਚਾ ਕਰ ਸਕਦੇ ਹੋ। ਵੈਸੇ ਗੁੱਡੇ ਦੀਆਂ ਕਿੰਨੀਆਂ ਕਿਸਮਾਂ ਸਨ, ਕੁਝ ਯਾਦ ਹੈ ਤੁਹਾਨੂੰ? ਗੁੱਡੇ ਦੀਆਂ ਬੇਸ਼ੁਮਾਰ ਕਿਸਮ ਨੇ। ਗੁੱਡਾ ਦੇਖੋ ਇਹਦੇ ਇਬਤਦਾਈ ਕੰਮ ਹੈਗਾ ਨਾ ਜਿਹੜਾ ਰੈਗੂਲਰ ਉੱਡਦਾ, ਇਹ ਤੋਂ ਬਾਅਦ ਜਾ ਕੇ 2.5 ਤਾਵਾ, 4 ਤਾਵਾ, 6 ਤਾਵਾ, 10 ਤਾਵਾ, ਫਿਰ ਉੱਤੇ ਡਿਜ਼ਾਈਨਿੰਗ ਔਰ ਬੜੀ ਮਜ਼ੀਦ ਐਸੀ ਡਿਜ਼ਾਈਨਿੰਗ ਹੁੰਦੀ ਸੀ ਕਿ ਜਿਹਨੂੰ ਦੇਖ ਕੇ ਵੈਸੇ ਹੀ ਬੜੇ ਬੱਚੇ ਖੁਸ਼ ਹੁੰਦੇ ਸਨ। ਦੁਕਾਨਦਾਰ ਜਿਸਲੇ ਬਣਾ ਕੇ ਟੰਗਦੇ ਸਨ ਤੇ ਰਾਹ ਜਾਂਦੇ ਦੇਖਦੇ ਇੱਕ ਦੂਸਰੇ ਨਾਲ ਟੱਕਰਾਂ ਵੱਜ ਰਹੀਆਂ ਹੁੰਦੀਆਂ ਸਨ। ਵੀ ਜਿਹੜਾ ਇਹ ਫੈਸਲਾ ਹੋਇਆ ਬਸੰਤ ਵਾਲਾ, ਇਹਦੇ ਤੋਂ ਕਿੰਨੇ ਰਾਜ਼ੀ ਹੋ? ਬਸੰਤ ਦਾ ਫੈਸਲਾ ਹੋਇਆ ਤੇ ਠੀਕ ਹੈ। ਇਹ ਸਿਰਫ ਸਮਝ ਲਓ ਕਿ ਸਾਡੇ ਚਾਰਜਿੰਗ ਆ ਗਈ। ਠੀਕ ਹੈ। ਲੇਕਿਨ ਇਹਨੂੰ ਐਸਓਪੀਸ ਦੇ ਤਹਿਤ ਮੁਸਤਕਿਲ ਬੁਨਿਆਦਾਂ ਦੇ ਉੱਤੇ ਦੁਬਾਰਾ ਇਹਨੂੰ ਚਲਾਇਆ ਜਾਣਾ ਚਾਹੀਦਾ। ਔਰ ਇਹਦੀ ਜਿਹੜੀ ਖਿਲਾਫਵਰਜ਼ੀ ਜਿਹੜਾ ਕਰੇ ਨਾ
ਉਹਨੂੰ ਗਵਰਨਮੈਂਟ ਆਪਣੇ ਸਹੀ ਕਾਨੂੰਨ ਦੇ ਤਹਿਤ ਉਹਦੇ ਖਿਲਾਫ ਕਾਰਵਾਈ ਕਰੇ। ਔਰ ਇਹਦੇ 'ਚ ਕਿਸੇ ਨੂੰ ਐਸੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿ ਜਿਹਦੇ ਨਾਲ ਕੋਈ ਇਸ ਕੰਮ ਨੂੰ ਰੁਕਾਵਟ ਆਵੇ। ਠੀਕ ਹੋ ਗਿਆ। ਅੱਛਾ ਸਰ, ਮੈਨੂੰ ਇਹ ਦੱਸਿਆ ਜੇ ਕੋਈ ਮੋਹਰਾਂ ਵਗੈਰਾ ਵੀ ਲਗਾਓਗੇ ਤੁਸੀਂ ਇਹ ਗੁੱਡਾ ਤਿਆਰ ਕਰਨ ਤੋਂ ਬਾਅਦ? ਇਹ ਮੋਹਰਾਂ ਦਾ ਉਹਨਾਂ ਨੇ ਕਿਹਾ ਤੇ ਹੋਇਆ। ਠੀਕ ਹੋ ਗਿਆ। ਉਹ QR ਕੋਡ ਹੋਏਗਾ ਕੋਈ? QR ਕੋਡ ਹੈਗਾ। ਅਗਰ ਉਹ ਗਵਰਨਮੈਂਟ ਜਿਸ ਤਰ੍ਹਾਂ ਕਹੇਗੀ QR ਕੋਡ ਜਿਸ ਤਰ੍ਹਾਂ ਟਾਈਮ ਮਿਲੇਗਾ ਮੋਹਰ ਦੇਣਗੇ, ਉਹ ਅਸੀਂ ਲਾ ਕੇ ਫਿਰ ਗੁੱਡਾ ਦਿਆਂਗੇ। ਚਲੋ ਠੀਕ ਹੋ ਗਿਆ ਸਰ। ਅੱਛਾ ਸਰ, ਪਹਿਲੇ ਤਾਂ ਇਹ ਦੱਸੋ ਕਿ ਇਹ ਜਿਹੜਾ ਤੀਲਾ ਹੈ, ਇਹ ਪਹਿਲੇ ਕੋਈ ਹੋਰ ਕਾਰੀਗਰ ਲਾ ਕੇ ਲਿਆਂਦਾ ਕਿ ਪਹਿਲੇ ਤੁਸੀਂ ਆਪ ਲਾਉਂਦੇ ਹੋ? जी ये कटाई भी आप करी दी है और तीला भी आप लाई जाए और कमान भी इसके ऊपर ये चढ़ती है, तो फिर ये धागा बलते हैं और धागा लगा के तो फिर इसकी लेयर पाते हैं। तो यह गुड्डा मुकम्मल करके तो फिर रख दी जाए। ਠੀਕ ਹੋ ਗਿਆ। ਇਹ ਮਤਲਬ ਇਹ ਤੀਲਾ ਤੁਸੀਂ ਆਪ ਪਹਿਲੇ ਫਿੱਟ ਕੀਤਾ? हाँ जी, ਇਹ ਪਹਿਲੇ ਇਹ ਤਿਆਰ ਕੀਤਾ ਵਿੱਚ ਚਾਕੂ ਅੱਛਾ, ਇਹਦੇ 'ਚ ਕੋਈ ਐਸੀ ਤਕਨੀਕ ਹੈ ਕਿ ਇੱਕ ਉਹ ਜਿਹੜਾ ਹੈ? हाँ जी, ਇਹਦੀ ਟੈਕਨੀਕ ਹੈਗੀ ਹੈ। ਇਹਦੀ ਸ਼ਕਲ ਜਿਹੜੀ ਨਾ ਇਹ ਇਸ ਤਰ੍ਹਾਂ ਕਰਕੇ ਬੇਸ ਸ਼ਕਲ ਬਣਾਈ ਦੀ ਹੈ। ਠੀਕ ਹੋ ਗਿਆ। ਤੇ ਇਹ ਬੇਸ ਸ਼ਕਲ ਬਣ ਕੇ ਤੇ ਫਿਰ ਗੁੱਡਾ ਸਿੱਧਾ ਖਲੋਂਦਾ ਹੈ। ਠੀਕ ਹੋ ਗਿਆ। ਤੇ ਇਹ ਜਿਹੜਾ ਪਿੱਛੇ ਤੀਲਾ ਇੱਕ ਸਿੱਧਾ ਲੱਗਿਆ ਹੈ, ਇਹ ਥੋੜਾ ਜਿਹਾ ਜਿਹੜਾ ਉਹ ਕਹਿੰਦੇ ਨੇ ਕਿ ਗੁੱਡਾ ਲਿਫ ਗਿਆ ਹੈ, ਉਹ ਤੀਲੇ ਦਾ ਫਰਕ ਹੁੰਦਾ ਉਹ ਹੈ? ਟੇਰਾ ਲੱਗ ਜਾਏ ਤੇ ਫਿਰ ਉਹ ਗੁੱਡਾ ਜਿਹੜਾ ਨਾ ਕਣੀ ਖਾ ਲੈਂਦਾ ਹੈ। ਠੀਕ ਹੋ ਗਿਆ। ਤੇ ਕਣੀ ਖਾ ਕੇ ਤੇ ਕਿਸੇ ਦੇ ਮਕਾਨਾਂ 'ਚ ਵੜ ਜਾਂਦਾ ਹੈ। ਅੱਛਾ, ਜੇ ਤੁਸੀਂ ਸਹੀ ਬਣਾਓਗੇ ਤੇ ਫਿਰ ਥੱਲੇ ਨਹੀਂ ਜਾਏਗਾ। ਸਿਰ ਥੱਲੇ ਨਹੀਂ ਜਾਏਗਾ। ਠੀਕ ਹੋ ਗਿਆ। ਤੇ ਇਹ ਜਿਹੜਾ ਉੱਪਰ ਵਾਲਾ ਤੀਲਾ ਹੈ, ਹਾਂਜੀ, ਇਹ ਇਹਦਾ ਕੀ ਮਕਸਦ ਹੈ ਜੀ? ਇਹ Basically- ਕਮਾਨ ਹੈਗੀ ਹੈ। ਹਾਂ ਹਾਂ। ਇਹ ਕਮਾਨ ਚੜਾਈ ਦੀ ਤੇ ਗੁੱਡਾ ਜਿਹੜਾ ਨਾ ਮੁਕੰਮਲ ਤਿਆਰੀ ਦੇ ਵਿੱਚ ਆਂਦਾ, ਫਿਰ ਇਹਨੂੰ ਪਾਣ ਵੀ ਲੱਗਦਾ ਹੈ। ਅੱਛਾ, ਮੈਨੂੰ ਕੁਝ ਯਾਦ ਹੈ ਛੋਟੇ ਹੁੰਦੇ ਉਹ ਗੁੱਡਾ ਇੱਕ ਸਾਈਡ ਤੇ ਜਾਂਦਾ ਸੀ ਜਿਹੜਾ, ਇਹ ਹਾਂਜੀ, ਤੁਸੀਂ ਉਹ ਉਤਲੇ ਕਣੀ ਖਾ ਜਾਂਦਾ ਹੈ, ਤੀਲਾ ਉਧਰੋਂ ਨਰਮ ਹੋ ਜਾਂਦਾ ਹੈ। ਹਾਂ, ਇਹ ਤੁਸੀਂ ਉਤਲੇ ਤੀਲੇ 'ਚ ਗੜਬੜ ਇਹ ਸਾਰੇ ਕਰਦੇ ਜੇ? ਫਨਕਾਰੀ ਹੈਗੀ ਹੈ। ਅੱਛਾ। ਇਹ ਕੋਈ ਮਾਮੂਲੀ ਕੰਮ ਨਹੀਂ ਗਾ, ਇਹ ਆਰਟ ਹੈ। ਇਹ ਆਰਟ ਜਿਹੜਾ ਨਾ ਸਾਡਾ ਬੜੀ ਦੇਰ ਤੋਂ ਚੱਲਦਾ ਪਿਆ। ਮੇਰੀ 63 ਸਾਲ ਉਮਰ ਹੈ। ਮੈਂ ਆਪਣੀ ਜ਼ਾਤ ਦੇ ਵਿੱਚ ਇਹ 63 ਸਾਲ ਗੁੱਡੀ ਉਡਾਈ ਹੈ। ਅੱਛਾ। ਤੇ ਮੈਂ ਅਗਰ ਤਾਲੀਮ ਹਾਸਲ ਕੀਤੀ ਨਾ, ਤਾਲੀਮ ਮੇਰੇ ਕੰਮ ਨਹੀਂ ਆਈ, ਲੇਕਿਨ ਮੇਰੇ ਹਾਲਤ 'ਚ ਹੁਨਰ ਕੰਮ ਆਇਆ। ਕਿਉਂਕਿ ਤਾਲੀਮ ਯਾਫਤਾ ਬੰਦਾ ਜਿਹੜਾ ਨਾ ਇਸ ਟਾਈਮ ਬੇਰੁਜ਼ਗਾਰ ਹੈਗਾ। ਔਰ ਮੈਨੂੰ ਬੜਾ ਦੁੱਖ ਹੁੰਦਾ ਕਿ ਯਾਰ ਸਾਡਾ ਮੁਲਕ ਐਡਾ ਕੋਈ ਤਾਲੀਮ ਯਾਫਤਾ ਹੈਗਾ ਵੇ, ਅੰਦਰ ਗਲੀਆਂ 'ਚ ਵੜੋ ਤੇ ਬੜੇ ਬੜੇ ਕਾਬਲ ਬੱਚੇ ਨੇ, ਲੇਕਿਨ ਉਹ ਇਹ ਕੰਮ ਸਿੱਖ ਕੇ ਦੇ ਅੰਦਰ ਗਲੀਆਂ ਦੇ ਵਿੱਚ ਗੁੱਡਾ ਬਣਾਉਂਦੇ ਪਏ ਨੇ। ਮਿਹਨਤ ਦੀ ਜਜ਼ਮਤ ਤੇ ਅਜ਼ਮਤ ਦੀ ਇੱਜ਼ਤ ਨਾਲ ਵਕਾਰ ਹੈ, ਵਕਾਰ ਨਾਲ ਟੋੜ ਜੇ ਵਿੱਚ ਪੈਸੇ ਜਾਣ ਤੇ ਛੱਪ ਛਪਾ ਹੈ। ਤੇ ਕਹਿਣ ਦਾ ਮਕਸਦ ਹੈ ਕਿ ਇਹ ਇਨਸਾਨ ਦਾ ਇੱਕ ਕੰਮ ਵੀ ਹੈ, ਹੁਨਰ ਹੈ, ਰੋਜ਼ਗਾਰ ਵੀ ਹੈ। ਕੱਲਾ ਇੱਕ ਮੁੰਡਾ ਅਗਰ ਕੰਮ ਕਰੇ ਨਾ ਤੇ ਆਪਣੇ ਲਈ ਜੇਬ ਖਰਚ ਪੈਦਾ ਕਰ ਸਕਦਾ ਔਰ ਨਸ਼ਿਆਂ ਦੇ ਵਿੱਚ ਨਹੀਂ ਵੜ ਸਕਦਾ। ਕਿਉਂਕਿ ਸਾਡੇ ਮੁਲਕ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਗਿਆ, ਜਿਹਦੀ ਵਜ੍ਹਾ ਨਾਲ ਬੇਰੋਜ਼ਗਾਰੀ ਹੋਈ ਹੈ ਤੇ ਔਰ ਦੁਨੀਆ ਬਰਬਾਦ ਹੋਈ ਹੈ। ਤਾਵਾ ਤੇ 1.5 ਤਾਵਾ ਬਣਾ ਰਹੇ ਹੋ? ਹਾਂਜੀ, 1.5 ਦਾ ਵਾ ਬਣਾਉਣੀ ਹੈ। ਇਸ ਤੋਂ ਛੋਟਾ ਗੁੱਡਾ ਨਹੀਂ ਬਣਾ ਰਹੇ ਫਿਰ? ਨਹੀਂ, ਅਸੀਂ ਛੋਟਾ ਬਣਾਵਾਂਗੇ ਪਾਉਣਾ ਤੇ, ਲੇਕਿਨ ਵੱਡਾ ਨਹੀਂ ਬਣਾਵਾਂਗੇ। 2.5 ਤਾਵਾ 10 ਤਾਵਾ, ਜਿਹੜਾ ਕਿ ਸਾਡੇ ਮੁਲਕ ਦੇ ਵਿੱਚ ਬੜੀ ਪਸੰਦ ਇੱਕ ਤਿਉਹਾਰ ਮਨਾਇਆ ਜਾਂਦਾ ਸੀ ਔਰ ਉਹ ਗੁੱਡਾ ਦੇਖ ਕੇ ਤਬੀਅਤ ਖੁਸ਼ ਹੁੰਦੀ ਸੀ ਤੇ ਹਰ ਬੰਦੇ ਦੀ ਖੁਆਇਸ਼ ਹੁੰਦੀ ਸੀ ਕਿ ਉਹ ਗੁੱਡਾ ਮੈਂ ਫੜਾ ਜਿਹਦੇ ਕੱਟਿਆ ਜਾਵੇ। ਤੇ ਚਲੋ ਇਜਾਜ਼ਤ ਤਾਂ ਮਿਲ ਗਈ ਨਾ ਇੱਕ ਵਾਰੀ, ਹੌਲੀ ਹੌਲੀ ਉਹ ਵੀ ਆ ਅਸੀਂ ਜਾਏਗਾ। ਬੜੇ ਮਸ਼ਕੂਰ ਹੈਗੇ ਜੀ ਕਿ ਇਜਾਜ਼ਤ ਮਿਲ ਗਈ ਹੈ ਔਰ ਆਵਾਮ ਨੂੰ ਖੁਸ਼ਹਾਲੀ ਦੀ ਤਰਫ ਲੈ ਕੇ ਜਾ ਰਹੇ ਨੇ। ਅੱਛਾ, ਤੁਹਾਨੂੰ ਕੋਈ SOPs ਦੱਸੇ ਨੇ ਹਕੂਮਤ ਨੇ ਗੁੱਡੇ ਬਣਾਉਣ ਦੇ ਵਾਲੇ ਨਾਲ ਵੀ ਇਹਦੇ 'ਚ ਇਹ ਕਰਨਾ ਹੈ ਜਾਂ ਇਹ ਨਹੀਂ ਕਰਨਾ? ਨਹੀਂ, ਹਕੂਮਤ ਨੇ ਤੇ ਰੇਟ ਕੱਢਿਆ ਸੀ ਤੇ, ਲੇਕਿਨ ਉਹ ਮਟੀਰੀਅਲ ਪਿੱਛੇ ਬਹੁਤ ਮਹਿੰਗਾ ਤੇ ਨਾਲੇ ਮਟੀਰੀਅਲ ਵੀ ਨਹੀਂ ਮਿਲਦਾ। ਹਕੂਮਤ ਨੇ ਕੀ ਰੇਟ ਕੱਢਿਆ ਵੈਸੇ ਗੁੱਡੇ ਦਾ? 220 ਰੁਪਏ। ਇਹ ਤਾਵੇ ਦਾ? ਹਾਂਜੀ, 1.5 ਤਾਵੇ ਦਾ। ਤੇ ਤਾਵੇ ਦਾ ਕਿੰਨਾ ਰੇਟ ਕੱਢਿਆ? ਤਾਵੇ ਦਾ ਜਿਹੜਾ ਨਾ ਉਹ 150 ਰੁਪਏ 60 ਰੁਪਏ ਕਹਿੰਦੇ ਵਿੱਚ। ਤੇ ਤੁਹਾਡੇ ਬਾਰੇ 'ਚ ਆ ਜਾਏਗਾ ਰੇਟ ਫਿਰ? ਨਹੀਂ, ਹੁਣ ਨਹੀਂ ਬਾਰੇ ਚੱਲਦਾ। ਉਹਦੀ ਵਜ੍ਹਾ ਕਿ ਮਟੀਰੀਅਲ ਪਿੱਛੇ ਬਹੁਤ ਮਹਿੰਗਾ, ਕਾਗਜ਼ ਵੀ ਮਹਿੰਗਾ ਤੇ ਉਹ ਸਾਡੇ ਬਾਰੇ 'ਚ ਨਹੀਂ ਆਉਂਦਾ, ਵਿੱਚੋਂ ਕੱਚਾ ਮਾਂਸ ਵੀ ਨਿਕਲ ਆਉਂਦਾ। ਤੁਸੀਂ ਕਿੰਨੇ ਦਾ ਵੇਚਦੇ ਹੋ ਤੇ ਤੁਹਾਡੇ ਬਾਰੇ 'ਚ? ਸਾਨੂੰ 300 ਦਾ ਵੇਚੀਏ ਤੇ ਫਿਰ ਬਾਰੇ 'ਚ ਆਉਂਦਾ। 1.5 ਤਾਵਾ? ਹਾਂਜੀ, ਹੁਣ ਮੈਂ ਉਸਤਾਦ ਕੱਲ ਲੈਣ ਗਿਆ ਸੀ ਟੈਣੀ ਮਾਲ, ਲੇਕਿਨ ਮਾਲ ਨਹੀਂ ਮਿਲਦਾ ਪਿਆ। ਉਹ ਮਾਲ ਸ਼ਾਰਟ ਹੋਣ ਦੀ ਵਜ੍ਹਾ ਨਾਲ ਇਹਦਾ ਰੇਟ ਜਿਹੜਾ ਨਾ 400 ਰੁਪਈਆ ਹੋ ਗਿਆ। अस्सलामुअलैकुम उस्ताद जी, सब तो पहले तो यह दसो कि ਜਿਹੜੀ ਜਗ੍ਹਾ ਐਡੀ ਗੁਪਤ ਕਿਉਂ ਹੈ? ਸਰ ਅਸੀਂ ਜਿੱਥੋਂ ਦੀ ਇਹ ਸਿਚੁਏਸ਼ਨ ਨਹੀਂ ਹੈ, ਜਿੱਥੋਂ ਜਗ੍ਹਾ ਅਸੀਂ ਬਣਾ ਸਕਣਾ ਸੀ ਉਹੀ ਜਗ੍ਹਾ ਸ਼ੋਅ ਕਰਾਉਣੀ ਸੀ ਨਾ। ਆਪਣਾ ਘਰ ਹੀ ਸ਼ੋਅ ਕਰਾਇਆ ਵੇ ਤੇ ਇੱਥੇ ਇਸ ਪਾਸੇ ਆਵੇ। ਹੋਰ ਸਾਡੇ ਕੋਲ ਬਾਹਰ ਜਗ੍ਹਾ ਅਵੇਲੇਬਲ ਕੋਈ ਨਹੀਂ ਸੀ। ਠੀਕ ਹੋ ਗਿਆ। ਤੇ ਕਿੰਨੇ ਕਾਰੀਗਰ बैठे हुए थे? सर 3-4 कारीगर बैठे हैं और मटेरियल हमें तो अब भी नहीं मिल रहा। अच्छा, सारे वेले बैठे ने ਗੁੱਡੀਆਂ ਵਗੈਰਾ ਸਾਨੂੰ ਨਜ਼ਰ ਆ ਰਹੀਆਂ ਨੇ, ਲੇਕਿन ਹਾਲੀ ਉਸ ਹਿਸਾਬ ਨਾਲ ਨਹੀਂ ਦੇ ਜਿੰਨੀ ਖਪਤ ਹੈ ਅੱਗੇ। सर मटेरियल नहीं मिल रहा हमें और ना कोई रिक्वायरमेंट हमारी पंजाब हुकूमत पूरी कर रही है और ना हमारे पास कोई वो चीज़ दे रही है। हमारे पास कुछ भी नहीं अवेलेबल है। ये हमारे 6 कारीगर वैसे ही फ्री बैठे हुए हैं। गुड्डे भी वैसे मेरे ख्याल सिर्फ 2 तरह के ही बना रहे हो? 2 तरह का फिलहाल
ਦੋ ਤਰ੍ਹਾਂ ਦੇ ਬਣਾਉਂਦੇ ਪਏ ਆ, ਤਾਵਾ ਤੇ ਡੇਢ ਤਾਵਾ। ਠੀਕ ਹੋ ਗਿਆ, ਇਸ ਤੋਂ ਇਲਾਵਾ ਨਹੀਂ ਕੋਈ ਵੀ ਬਣਾ ਇਸ ਵਾਲਾ ਵਾਲੀ ਕੋਈ ਉਹ ਨਹੀਂ। ਅਸੀਂ ਅੱਗੇ ਵੀ ਕਾਰੀਗਰਾਂ ਨਾਲ ਤੁਹਾਡੇ ਨਾਲ ਗੱਲ ਕੀਤੀ ਕਿ ਗੁੱਡਾ ਦਾ ਬੰਦ ਦੋ ਤਰ੍ਹਾਂ ਦੇ ਰਿਹਾ ਹੈ ਤੇ ਤੁਸੀਂ ਮੁਤਮਿਨ ਹੋ ਵੈਸੇ ਕਿ ਦੋ ਗੁੱਡੇ ਅਗਰ ਬੰਦੇ ਰਵਾਂ ਹਾਂਜੀ ਬੰਦੇ ਰਹਿਣ, ਅੱਲਾਹ ਪਾਕ ਦਾ ਸ਼ੁਕਰ ਹੈ। ਕਿਉਂਕਿ ਕੋਈ ਟਾਈਮ ਵੀ ਇੰਨਾ ਨਹੀਂ ਰਹਿ ਗਿਆ। ਹਾਂਜੀ ਸ਼ੋਰਟ ਟਾਈਮ ਵਿੱਚ ਉਹਨਾਂ ਨੇ ਬਣਾ ਦਿੱਤਾ, ਛੋਟਾ ਜਿਹਾ ਮੁਖਤਸਰ ਟਾਈਮ ਹੈ ਤੇ ਉਹਦੇ ਉਸ ਟਾਈਮ ਵਿੱਚ ਅਸੀਂ ਕਿੰਨਾ ਕੁ ਬਣਾ ਲੈਣਾ ਵੇ ਪਹਿਲੇ। ਉਸਤਾਦ ਜੀ ਇੱਕ ਛੋਟਾ ਜਿਹਾ ਸਵਾਲ ਹੈ, ਤੁਸੀਂ ਵੀ ਕਾਰੀਗਰ ਹੋ, ਤੁਹਾਨੂੰ ਵੀ ਪਤਾ ਹੈ ਜਿਹੜਾ ਬੰਦੇ ਇਸ ਦੌਰ 'ਚ ਪਤੰਗਾ ਬਣਾਵਣਗੇ ਵੈਸੇ ਇਜਾਜ਼ਤ ਹੈ ਪਤੰਗਾਂ ਦੀ ਹੁਕੂਮਤ? ਹਾਂਜੀ ਪਤੰਗਾ ਬਣਾਉਣ ਦੀ ਇਜਾਜ਼ਤ ਮਿਲੀ ਹੈ। ਸਾਡਾ ਜਿਨ੍ਹਾਂ ਨੇ ਪਤੰਗਾ ਬਣਾ ਲੀਆਂ ਉਹ ਤਾਂ ਫਿਰ ਆਦੇ ਹਿਸਾਬ ਨਾਲ ਹੀ ਰੇਟ ਲਾਉਣਗੇ ਫਿਰ। ਹਾਂਜੀ ਐਸੇ ਤਰ੍ਹਾਂ ਹੀ ਹੈ ਜੀ, ਸਮਾਨ ਮਿਲਦਾ ਨਹੀਂ ਪਿਆ, ਐਸੇ ਵਾਸਤੇ ਅਸੀਂ ਰੇਟ ਵੀ ਸਾਡੇ ਪਾਸ ਥੋੜਾ ਜ਼ਿਆਦਾ ਰੇਟ ਹੀ ਨੇ, ਕਿਉਂਕਿ ਮਟੀਰੀਅਲ ਮਿਲਦਾ ਵੀ ਨਹੀਂ ਪਿਆ। ਮਟੀਰੀਅਲ ਮਿਲੇਗਾ ਤਾਂ ਉਸ ਹਿਸਾਬ ਨਾਲ ਅਸੀਂ ਕੰਮ ਕਰਾਂਗੇ ਨਾ, ਤੇ ਜੇ ਹੁਕੂਮਤ ਸਾਨੂੰ ਪ੍ਰੋਵਾਈਡ ਕਰਦੀ ਜਾਂ ਦਿੰਦੀ ਤੇ ਫਿਰ ਅਸੀਂ ਉਹ ਹੁਕੂਮਤ ਦੀ ਪਾਲਿਸੀ ਦੇ ਨਾਲ ਰੇਟ ਰੱਖਦੇ। ਠੀਕ ਹੋ ਗਿਆ। ਅੱਛਾ ਹੁਣ ਤੁਹਾਨੂੰ ਕੋਈ ਆ ਕੇ ਤੰਗ ਵਗੈਰਾ ਤਾਂ ਨਹੀਂ ਕਰ ਰਿਹਾ? ਨਹੀਂ ਕੋਈ ਨਹੀਂ ਤੰਗ ਕਰ ਰਿਹਾ, ਅਸੀਂ ਓਪਨ ਦਰਵਾਜ਼ੇ ਸਿਰਫ ਦਿਖਾ ਰਹੇ ਹਾਂ, ਡਿਸਪਲੇ ਸ਼ੋਅ ਕਰ ਰਹੇ ਹਾਂ। ਠੀਕ ਹੋ ਗਿਆ। ਔਰ ਅਸੀਂ ਕੁਝ ਨਹੀਂ ਦਿਖਾ ਰਹੇ, ਨਾ ਸੇਲ ਕਰ ਰਹੇ ਹਾਂ ਤੇ ਨਾ ਸੇਲ ਆਊਟ ਕਰ ਰਹੇ ਹਾਂ, ਸਿਰਫ ਬੁਕਿੰਗ ਲੈ ਰਹੇ ਹਾਂ। ਤੇ ਜੇ ਕੋਈ ਬੁਕਿੰਗ ਕਰਿਆ ਤੇ ਬਸ ਹੋਈ ਜਾਵੇ, ਹੋਰ ਜ਼ਿਆਦਾ ਕੁਝ ਨਹੀਂ। ਬੁਕਿੰਗ ਵਾਸਤੇ ਆਵਾਮ ਆ ਰਹੀ ਤੁਹਾਡੇ ਕੋਲ? ਆਵਾਮ ਆ ਰਹੀ ਹੈ ਮਾਸ਼ਾਅੱਲਾ, ਤੁਸੀਂ ਰਸ਼ ਦੇਖ ਰਹੇ ਹੋ ਕੈਸੇ ਤਰ੍ਹਾਂ ਆਵਾਮ ਆ ਰਹੀ ਹੈ। ਬਿਲਕੁਲ ਤੇ ਠੀਕ ਹੋ ਗਿਆ। ਅੱਛਾ ਤੁਹਾਡੇ ਜਿਹੜੇ ਪੁਰਾਣੇ ਅੱਜ ਤੋਂ ਕੋਈ 20-25 ਸਾਲ ਪਹਿਲੇ ਜਿਹੜੇ ਤੁਹਾਡੇ ਗੁੱਡੇ ਲੈਂਦੇ ਸਨ ਉਹਨਾਂ ਵੀ ਰਾਬਤਾ ਕੀਤਾ? ਹਾਂਜੀ ਇਹ ਸਾਰਿਆਂ ਨੇ ਰਾਬਤਾ ਕੀਤਾ, ਸਾਰੇ ਦੋਸਤ ਆ ਰਹੇ ਨੇ, ਖੁਸ਼ ਦੇ ਰਹੇ ਨੇ, ਮੁਬਾਰਕਬਾਦ ਦੇ ਰਹੇ ਨੇ, ਸਾਰੇ ਆ ਰਹੇ ਨੇ, ਮਿਲ ਰਹੇ ਨੇ। ਰਾਤ ਨੂੰ ਇੱਥੇ ਜਸ਼ਨ ਵਾਲਾ ਮਾਹੌਲ ਹੁੰਦਾ ਵੇ। ਠੀਕ ਹੋ ਗਿਆ, ਮਾਹੌਲ ਪੱਕਿਆ ਹੈ ਹਾਂਜੀ ਮਾਹੌਲ ਪੂਰਾ ਡੇਰਾ ਪੱਕਿਆ ਹੈ ਜੀ। ਇਹ ਵੀ ਸੁਣਨ ਚ ਆ ਰਿਹਾ ਕਿ ਅੱਜ ਕੱਲ ਤੇ ਉਹ ਜਿਹੜੀਆਂ ਛੱਤਾਂ ਨੇ ਉਹ ਵੀ ਬੜੇ ਬੜੇ ਕਿਰਾਇਆਂ ਤੇ ਮਿਲ ਰਹੀ ਹੈ। ਹਾਂਜੀ ਲੇਕਿਨ ਇੱਧਰ ਅਸੀਂ ਕੋਈ ਨਹੀਂ ਕਿਸੇ ਨੂੰ ਦੇ ਦੇ ਛੱਤ ਬੜਾ ਇੱਥੇ ਮਿਲ ਵੈਸੇ ਤੁਸੀਂ ਸੁਣਿਆ ਤੇ ਹੋਣਾ? ਸੁਣਿਆ ਤੇ ਹੈ ਵੀ 10-20 ਲੱਖ ਰੁਪਏ ਦੀ 15-15 ਲੱਖ ਰੁਪਏ ਦੀ ਛੱਤਾਂ ਜਾ ਰਹੀਆਂ ਨੇ ਸਰ, ਲੇਕਿਨ ਫਿਲਹਾਲ ਇੱਧਰ ਕੋਈ ਨਹੀਂ ਵਿਕੀ ਸਾਡੇ ਅੰਦਰੋਂ ਸ਼ਹਿਰ ਜਾਂ ਇੱਧਰ ਪਾਸੇ। ਪੁਰਾਣੇ ਗਰੁੱਪ ਜਿਹੜੇ ਹੁੰਦੇ ਸਨ ਪਤੰਗਬਾਜ਼ੀ ਵਾਲੇ ਉਹ ਵੀ ਜਾਗ ਰਹੇ ਨੇ ਦੁਬਾਰਾ? ਸਾਰੇ ਜਾਗ ਰਹੇ ਸਰ, ਤੁਹਾਨੂੰ ਕਿਹਾ ਤੇ ਰਾਤ ਨੂੰ ਹੁਣ ਤਾਂ ਬਾਬੇ ਹੋ ਗਏ ਹੁਣ। ਹਾਂਜੀ ਸਾਰੇ ਡੇਰਾ ਮਾਹੌਲ ਹੋਈ ਗਿਆ, ਸਾਰੇ ਆ ਰਹੇ ਨੇ ਦੋਸਤ ਜਿੰਨੇ ਹਜ਼ਾਰ ਹੀ ਨੇ, ਉਹ ਸਾਰੇ ਆ ਕੇ ਮਿਲਦੇ ਨੇ ਰਾਤ ਨੂੰ। ਤੇ ਵੈਸੇ ਹੀ ਬੜਾ ਖੁੱਲਾ ਮਾਹੌਲ ਹੋ ਜਾਂਦਾ, ਜਿਹਨੂੰ ਕਹਿੰਦੇ ਨੇ ਬੜਾ ਖੁੱਲਾ ਮਾਹੌਲ, ਵੈਸੇ ਹੀ ਆ ਕੇ ਚਲੇ ਜੀ। ਪੁਰਾਣੀਆਂ ਯਾਦਾਂ ਤਾਜ਼ਾ ਹੁੰਦੀਆਂ ਨੇ ਤੇ ਸਾਰੀ ਰਾਤ ਹੀ 12-1 ਵਜੇ ਤੱਕ ਬੈਠੇ ਹੁੰਦੇ ਨੇ। ਵੈਸੇ ਤਾਂ ਜਿਹੜਾ ਤੁਹਾਡਾ ਬਾਜ਼ਾਰ ਸੀ ਹੈ ਮੋਚੀ ਦਰਵਾਜ਼ਾ ਗੇਟ, ਇਹ ਬਾਜ਼ਾਰ ਪੂਰੇ ਪਾਕਿਸਤਾਨ ਦਾ ਬੜਾ ਮਸ਼ਹੂਰ ਤਰੀਨ ਬਾਜ਼ਾਰ ਸੀ। ਆਵਾਮ ਤੇ ਇੱਥੇ ਦੁਬਾਰਾ ਆਏਗੀ ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਆਏਗੀ। ਔਰ ਆ ਵੀ ਰਹੀ, ਅਸੀਂ ਵੀ ਰਸ਼ ਦੇਖ ਰਹੇ ਹਾਂ ਤੇ ਗੁੱਡਾ ਤੁਹਾਡੇ ਕੋਲ ਉਹਨਾਂ ਹੈ ਨਹੀਂ। ਹਾਂਜੀ ਸਿਰਫ ਡਿਸਪਲੇ ਸ਼ੋਅ ਕਰ ਰਿਹਾ ਕਿ ਚਲੇ ਪੁਰਾਣੀਆਂ ਬਾਰਾਂ ਦੇ ਯਾਦ ਆ ਤੁਸੀਂ ਰਹੀਆਂ ਵੈਸੇ ਨੇ। ਕੁਝ ਇਹ ਵੀ ਰੱਖਿਆ ਕਿ ਇੱਕ ਬੰਦੇ ਨੂੰ ਅਸੀਂ ਸਿਰਫ ਇੰਨੀ ਮਿਕਦਾਰ 'ਚ ਗੁੱਡੇ ਦੇਵਾਂਗੇ? ਨਹੀਂ ਜਿਹੜਾ ਹੈ ਵੀ ਫਿਲਹਾਲ ਅਸੀਂ ਸਾਡੇ ਕੋਲ ਨਾ ਸਾਰੇ ਜਿਹੜੀ ਗੱਲ ਹੀ ਹੈ ਗੋਡਾ ਹੈ ਹੀ ਨਹੀਂ, ਨਾ ਬਣ ਰਿਹਾ ਤੇ ਨਾ ਹੈ ਜਾਵੇ। ਅੱਛਾ ਤੁਸੀਂ ਹੁਣ ਗੁੱਡੇ ਜਦੋਂ ਦਿਓਗੇ ਇਹ ਉੱਤੇ ਮੋਹਰਾਂ ਵਗੈਰਾ ਲਗਾ ਕੇ ਦਿਓਗੇ? इंशाल्लाह ताला फिलहाल जो है मैंने अपनी बाड़ो बना ली है, तो वे बनने के लिए गई है। हाँ जी लाइसेंस बनी गई है, तो सिम बारकोड मैंने बनवा ली है। जिले बनने की आएगी ना बारकोड तो फिर सर उस लिए लावांगे। ठीक हो गया, उस तो बाद ही फिर गुड्डे सेल करोगे? ऑर्डर फड़ रहे हो पहले? ऑर्डर फड़ रहे हैं सर। चलो ठीक हो गया, मतलब ਤਿਆਰੀਆਂ ਫੁੱਲ ਹੀ ਨੇ। ਹਾਂਜੀ ਇਨਸ਼ਾਅੱਲਾ ਤਾਲਾ ਅਸੀਂ ਫਿਰ ਆਦੀ ਆਵਾਮ ਨੂੰ ਦੱਸ ਦੇਈਏ ਪੰਜਲੌਰੀਆਂ ਨੂੰ ਤੇ ਪੰਜਾਬੀਆਂ ਨੂੰ ਕਿ ਕੰਮ ਪਖਣ ਵਾਲਾ ਜੇ ਹਾਂਜੀ ਉਹੀ ਹੈ, ਸਾਰਿਆਂ ਨੂੰ ਕਹੋ ਜੀ ਕੰਮ ਚੁੱਕ ਕੇ ਰੱਖੋ। ਠੀਕ ਹੋ ਗਿਆ, ਕੰਮ ਚੁੱਕ ਕੇ ਰੱਖੋ ਤੇ ਇੱਕ ਬ੍ਰੇਕ ਵੀ ਲਵੋ, ਦੁਬਾਰਾ ਹਾਜ਼ਰ ਹੋਵਾਂਗੇ। वालेकुम सर। वालेकुम सलाम सर डोरा लैन आए हो? हाँ जी डोरा देखना है सर, बुकिंग तो नहीं कर रहे, वो कह रहे हैं कि पहली तो बात करांगे। हाली कुछ नहीं मिलिया? नहीं हाली सिर्फ देखे असी कि जेडी हुकूमत ने डोर कही है लाओ की है वो देखना है किस कैलाबरी दी किस कैटेगरी दी है, लेकिन वो अच्छा मज़ा आया देखे असी उनके वास्ते हाजिर होए सर। बाकी उन्होंने बुकिंग ऑफिस से पता किया, वो कह रहे हैं कि पहली तो बाद जो है ना हुकूमत डोर तो हुन मेरे ख्याल से पिन्ने बना के देंगे ना, चरखी ते नहीं देंगे? हाँ जी पिन्ने ही कह रहे हैं, क्योंकि चरखी कह रहे हैं कि अनबैन है इलीगल है वो काम। रेट वगैरह भी दसिया ने? रेट नहीं दस रहे, कहते पहली तो बाद दसांगे। अच्छा को ऑर्डर भी ले रहे ने? कोई नहीं ऑर्डर और बुकिंग वास्ते कह रहे हैं अपना नंबर ਸਾਨੂੰ ਦੇ ਦਿਓ, ਪਹਿਲੀ ਤੋਂ ਬਾਅਦ ਜਦੋਂ ਬੁਕਿੰਗ ਓਪਨ ਹੋਗੀ ਤੁਹਾਨੂੰ ਅਸੀਂ ਕਾਲ ਕਰ ਦਿਆਂਗੇ, ਤੁਸੀਂ ਆ ਜਾਣਾ। ਕੀ ਸੂਰਤ ਹਾਲ ਹੈ? ਬਸੰਤ ਦੀਆਂ ਤਿਆਰੀਆਂ ਫਿਰ ਚੱਲ ਰਹੀਆਂ ਉਹਦੀ ਤਿਆਰੀਆਂ ਰੂਟ ਦੋਸਤਾਂ ਨੇ ਕੀ ਪਲੈਨਿੰਗ ਕੀ ਕੀਤੀ ਜੀ? ਪਲੈਨਿੰਗ ਜਿਹੜੇ ਲੋਰੋ ਬਾਹਰੋਂ ਸਾਡੇ ਰਿਸ਼ਤੇਦਾਰ ਦੋਸਤ ਵਗੈਰਾ ਆ ਰਹੇ ਨੇ ਉਹਨਾਂ ਵਾਸਤੇ ਪਲੈਨਿੰਗ ਅਸੀਂ ਕੀਤੀ ਹੈ, ਲੇਕਿਨ ਸਮਾਨ ਸਾਨੂੰ ਨਹੀਂ ਮਿਲ ਰਿਹਾ ਨਾ ਕਿਉਂਕਿ ਬੁਕਿੰਗ ਨਹੀਂ ਹੋ ਰਹੀ। ਉਹ ਕਹਿ ਰਹੇ ਨੇ ਪਹਿਲੀ ਤੋਂ ਬਾਅਦ ਜਿਹੜੇ ਇਹਨਾਂ ਦੀ ਬੁਕਿੰਗ ਹੋਏਗੀ। ਗੁੱਡੀਆਂ ਵੀ ਮਿਲੀਆਂ ਨੇ? ਕੋਈ ਗੁੱਡੀਆਂ ਵਾਲਾ ਹਾਲੀ ਅਸੀਂ ਗਏ ਸਾਂ ਦੇਖਣ ਵਾਸਤੇ ਸਾਂਦੇ ਇੱਕ ਦੁਕਾਨ ਤੇ, ਉੱਤੇ ਬਣ ਰਹੀਆਂ ਸਨ, ਲੇਕਿਨ ਜਿਹੜਾ ਨਾ ਉਹ ਕੋਈ ਬੁਕਿੰਗ ਨਹੀਂ ਹੁੰਦੀ ਕਰ ਰਹੇ, ਉਹ ਵੀ ਪਹਿਲੀ ਤੋਂ ਬਾਅਦ ਹੀ ਕਹਿ ਰਹੇ ਨੇ। ਰੇਟ ਬਹੁਤ ਜ਼ਿਆਦਾ ਕਹਿ ਰਹੇ ਨੇ, 300 350। ਹੁਣ ਤਾਂ ਮੇਰੇ ਖਿਆਲ 'ਚ ਗੁੱਡਾ ਵੀ ਸਿਰਫ ਤਾਵਾ ਤੇ 1.5 ਤਾਵਾ ਹੀ ਮਿਲੇਗਾ। ਹਾਂਜੀ 1.5 ਤਾਵਾ ਸੀ ਪਤਾ ਕੀਤਾ ਸੀ 350 ਰੁਪਇਆ ਕਹਿ ਰਹੇ ਸਨ, ਤੇ ਜਿਹੜਾ ਤਾਵਾ ਹੈ ਉਹ 250 ਰੁਪਇਆ। ਰੇਟ ਤਾਂ ਬਹੁਤ ਜ਼ਿਆਦਾ ਹੈ, ਲੇਕਿਨ ਇਹਦੇ ਤੇ ਘੁੰਮਣ ਨੂੰ ਚਾਹੀਦਾ ਕੋਈ ਐਕਸ਼ਨ ਲਵੇ, ਰੇਟ ਥੱਲੇ ਕਰਵਾਵੇ। ਲੇਕਿਨ ਜੋ ਹਾਲਾਤ ਨੇ ਮੈਨੂੰ ਲੱਗਦਾ ਜਿੰਨੇ ਕੋ ਗੁੱਡੇ ਬਣ ਰਹੇ ਨੇ ਰੇਟ ਵਧਣਾ ਹੀ ਹੈ। ਹਾਂ ਜਿਸ ਤਰ੍ਹਾਂ ਇਹ ਦੇਖ ਰਹੇ ਨੇ ਬਿੰਦਾ ਲੱਗ ਰਿਹਾ ਰੇਟ, ਉਹ ਜਿਹੜਾ 350 ਦਾ 500 ਕਰ ਦੇਣਗੇ। ਆਪਣੀ ਲੱਗੀ ਲਾਈ ਹਰ ਬੰਦਾ ਲਾ ਰਿਹਾ, ਆਪਣਾ ਸੀਜ਼ਨ ਕਮਾ ਰਿਹਾ।
देखो ਬਾਕੀ ਬਸੰਤ ਦੇ ਵਾਲੇ ਨਾਲ ਕੀ ਪੈਗਾਮ बस मैडम ਰਾਜ਼ੀ ਹੋ ਇਸ ਫੈਸਲੇ हाँ जी फैसले तो राजी हैं जी मैडम का बड़ा बड़ा शुक्रिया उन्होंने यह इकदाम किया है पहले कर लेना चाहिए सी बड़ी देर पहले दूसरी घूमता नूं ਹਾਂਜੀ ਸਰ ਡੋਰ ਲੈਣ ਆਏ ਹੋ ਜੀ ਜੀ ਮੈਂ ਸਮਝਣਾ ਕਿ ਮੈਡਮ ਮਰੀਮ ਨੇ ਜਿਹੜਾ ਵਿਜ਼ਨ ਆਪਣਾ ਪੇਸ਼ ਕੀਤਾ ਹੈ ਔਰ ਕਾਇਟ ਜਿਹੜੇ ਆਪਣੇ ਗੁੱਡੀ ਬਣਾਉਣ ਵਾਲੇ ਸਾਥੀ ਨੇ ਉਹਨਾਂ ਦੀ ਇੱਕ ਯੂਨੀਅਨ ਨੇ ਉਹਨਾਂ ਨੇ ਫੈਸਲ ਖੋਖਰ ਅੱਗੇ ਰਿਕੁਐਸਟ ਕੀਤੀ ਔਰ ਫੈਸਲ ਖੋਖਰ ਜੋ ਮਿਨਿਸਟਰ ਨੇ ਸਾਡੇ ਖੇਲਾਂ ਦੇ ਰਾਣਾ ਮਸ਼ਹੂਰ ਸਾਹਿਬ ਸਾਡੇ ਖੇਲਾਂ ਦੇ ਯੂਥ ਦੇ ਮਾਮਲਾ ਮਿਨਿਸਟਰ ਦੇਖਦੇ ਨੇ ਹਾਂਜੀ ਉਹਨਾਂ ਨੇ ਇਹ ਵਿਜ਼ਨ ਲੈ ਕੇ ਪ੍ਰਾਈਮ ਮਿਨਿਸਟਰ ਸਾਹਿਬ ਕੋ ਗਏ ਔਰ ਮੈਡਮ ਮਰੀਮ ਸਾਹਿਬ ਕੋਲ ਗਏ ਔਰ ਮੈਡਮ ਮਰੀਮ ਅੱਗੇ ਜਦੋਂ ਇਹ ਪ੍ਰੋਗਰਾਮ ਦੱਸਿਆ ਗਿਆ ਕਿ ਜੀ ਇਸ ਤਰ੍ਹਾਂ ਇੱਕ ਸਾਡਾ ਤਿਉਹਾਰ ਹੁੰਦਾ ਸੀ ਇੱਕ ਅਰਸੇ ਦਰਾਜ਼ ਤੋਂ ਬੰਦ ਹੈ ਔਰ ਉਹਨੂੰ ਅਗਰ ਬਹਾਲ ਕੀਤਾ ਜਾਏ ਤਾਂ ਲਾਹੌਰ ਦੇ ਜਿਹੜੇ ਆਵਾਮ ਹੈ ਉਹ ਬੜੀ ਖੁਸ਼ ਹੋਏਗੀ ਔਰ ਆਵਾਮ ਦੇ ਅੰਦਰ ਇੱਕ ਖੁਸ਼ੀ ਦਾ ਇੱਕ ਲਹਿਰ ਆਏਗੀ ਔਰ ਅੱਛਾ ਸਰ ਮੈਂ ਸਭ ਤੋਂ ਨਜ਼ਰ ਆ ਪਹਿਲੇ ਰਹੀ। ਤੁਸੀਂ ਤਾਂ ਕੰਮ ਕੀਤਾ ਫਿਰ ਇਹਦਾ ਮਤਲਬ ਵਜ਼ੀਰ ਆਲਾ ਸਾਹਿਬ ਨਾਲ ਸ਼ਬਾਜ਼ ਸ਼ਰੀਫ ਜ਼ਿਆਦਾ ਬਿਹਤਰ ਵਜ਼ੀਰ ਆਲਾ ਸਨ ਜਾਂ ਮਰੀਮ ਸਾਹਿਬਾ ਅੱਛਾ ਚਲੋ ਜੀ ਤੁਸੀਂ ਹੁਣ ਇਹ ਗੱਲ ਕਰ ਰਹੇ ਹੋ ਕਿ ਬਿਹਤਰ ਕੌਣ ਹੈ ਮੈਂ ਸਮਝਣਾ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਫੈਮਿਲੀ ਦਾ ਹਰ ਫਰਦ ਬਿਹਤਰ ਹੈ ਤੁਸੀਂ ਹੁਣ ਇੱਕ ਤਾਂ ਨੂਨ ਲੀਗ ਦੇ ਵੀ ਕਰੀਬੀ ਹੋ ਫਿਰ ਅਸਰ ਰਸੂਖ ਵਾਲੇ ਬੰਦੇ ਵੀ ਹੋ ਡੋਰ ਤੁਹਾਨੂੰ ਮਿਲੀ ਕਿ ਨਹੀਂ ਇਹ ਦੱਸੋ ਅੱਛਾ ਅਸੀਂ ਆਪਣਾ ਬਚਪਨਾ ਔਰ ਜਵਾਨੀ ਮੇਰੀ 56th ਐਂਡ 57 ਈਅਰ ਹੋ ਗਈ ਹੈ ਮੇਰੀ ਏਜ ਤੇ ਅਸੀਂ ਆਪਣੀ ਜਵਾਨੀ ਵੀ ਬਸੰਤ ਇੰਜੋਏ ਕੀਤੀ ਹੈ ਮਗਰ ਅੱਜ ਜਿਹੜੇ ਬੱਚੇ ਨੇ ਉਹ ਸਾਨੂੰ ਕਹਿੰਦੇ ਨੇ ਕਿ ਪਾਪਾ हमने तो आज बसंत देखी नहीं है वो होती क्या है वो कैसा त्यौहार होता है ਤੇ ਬੱਚਿਆਂ ਸੇ ਅਸੀਂ ਕਰ ਰਹੇ ਹਾਂ ਆਪਣੇ ਵਾਸਤੇ ਨਹੀਂ ਕਰ ਰਹੇ ਆਪ ਵੀ ਬਸੰਤ enjoy ਤੁਸੀਂ ਕਰਾਂਗੇ। ਆਪ ਵੀ ਮਨਾਓਗੇ ਲੱਗ ਉਹੀ ਰਿਹਾ ਸਾਹਿਬ ਠੀਕ ਹੋਗਾ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਮੈਡਮ ਦਾ ਸ਼ੁਕਰੀਆ ਕਿ ਇਸ ਸਕਾਫਤੀ ਤਿਉਹਾਰ ਨੂੰ ਜਿਹੜਾ ਨਾ ਦੁਬਾਰਾ ਰਿਵਾਈਵ ਕੀਤਾ ਹੈ ਔਰ ਸਾਡੀ ਤੇ ਜਵਾਨੀ ਵੀ ਜਾਂਦੀ ਰਹੀ ਹੈ ਹੁਣ ਤੇ ਬਚਪਨ ਤੇ ਅਸੀਂ ਆਖਰੀ ਆਪਣਾ ਜਿਹੜਾ ਨਾ ਉਹ ਵੇਖਿਆ 14-15 ਸਾਲ ਦੀ ਉਮਰ 'ਚ ਜਿਹੜਾ 12-13-14 ਸਾਲ ਦੀ ਉਮਰ 'ਚ ਉਹੀ ਆਪਣੇ ਆਖਰੀ ਇਵੈਂਟ ਸਨ ਔਰ ਭਰਪੂਰ ਇੰਜੋਏ ਕੀਤੇ ਨੇ ਤੇ ਬਸ ਬਾਕੀ ਸਾਡੀ ਜਵਾਨੀ ਪਾਬੰਦੀ ਦੀ ਨਜ਼ਰ ਹੋ ਬਾਹਰ ਗਈ ਕੁਝ ਰਿਸ਼ਤੇਦਾਰਾਂ ਨੇ ਰਾਬਤਾ ਕੀਤਾ ਫਿਰ ਸਰ ਬੜਿਆਂ ਨੇ ਰਾਬਤਾ ਕੀਤਾ ਹੈ ਇਨਸ਼ਾਅੱਲਾ ਆਣਗੇ ਵੀ ਪੂਰੀ ਸੇਵਾ ਕਰਾਂਗੇ ਉਹਨਾਂ ਨੂੰ ਲੋਹੜੀਆਂ ਹੁੰਦਾ ਸਬੂਤ ਦੇਵਾਂਗੇ ਇਨਸ਼ਾਅੱਲਾ ਅੱਲਾ ਨੇ ਚਾਹਿਆ ਨਾ ਜੀ ਮਹਿਮਾਨ ਨਵਾਜ਼ੀ ਕਰੋਗੇ ਇਨਸ਼ਾਅੱਲਾ ਜੀ ਇਨਸ਼ਾਅੱਲਾ ਆਪਣੀ ਰਵਾਇਤ ਕਾਇਮ ਰੱਖਾਂਗੇ अस्सलाम वालेकुम सर वालेकुम सलाम और सर ਇਹ ਕਿਹੜੀ ਡੋਰ ਤਿਆਰ ਕਰ ਰਹੇ ਹੋ ਇਹ ਭਾਈ 2 ਨੰਬਰ ਡੋਰ ਤਿਆਰ ਕਰ ਰਹੇ ਹਾਂ ਅੱਛਾ 2 ਨੰਬਰ ਤੋਂ ਬਣਾ ਕੇ ਗਲਤ ਹੈ ਕਿ ਨਹੀਂ ਇਹ ਨੰਬਰ ਸਹੀ ਦੋ ਹੈ। ਹੈ ਜੋ ਰੂਲ ਕੱਢੇ ਨਾ ਉਹ ਰੂਲ ਦੇ ਹਿਸਾਬ ਨਾਲ ਡੋਰ ਲੱਗ ਰਹੀ ਠੀਕ ਹੈ ਹੋ ਗਿਆ ਇਹ ਕੱਚ ਲਗਾ ਰਹੇ ਹੋ ਤੁਸੀਂ ਇਹ ਸ਼ੀਸ਼ਾ ਨੂੰ ਕਰਨੇ ਬਰੀਕ ਸ਼ੀਸ਼ਾ ਹੁੰਦਾ ਹੈ ਠੀਕ ਹੋ ਗਿਆ ਇਹ ਡੋਰ ਹੈ ਕਿ ਕੈਮੀਕਲ ਭਾਈ ਨੇ ਕੈਮੀਕਲ ਡੋਰ ਇੱਥੇ ਲੱਗ ਨਹੀਂ ਸਕਦੀ ਕਿਉਂਕਿ ਉਹਨਾਂ ਦੇ ਪਲਾਂਟ ਲੈਦਾ ਹੈਗੇ ਨੇ ਉਹਨਾਂ ਦੇ ਮਟੀਰੀਅਲ ਲੈਦਾ ਹੈ ਇੱਥੇ ਬਕਾਇਦਾ ਉਹ ਡੋਰ ਲੱਗ ਰਹੀ ਹੈ ਜਿਹੜੀ ਸੂਤੀ ਡੋਰ ਤੁਸੀਂ ਕਹਿੰਦੇ ਹੈਗੇ ਇਹ ਜਿਹੜੀ ਡੋਰ ਕੈਮੀਕਲ ਹੁੰਦੀ ਨਾ ਇਹ ਮਸ਼ੀਨ ਤੇ ਲੱਗਦੀ ਹੈ ਮੱਛੀ ਬਣੇ ਡੋਰ ਨਹੀਂ ਜਰੀਗੀ ਉਹ ਲੱਗਦੀ ਮਸ਼ੀਨ ਦੇ ਉੱਤੇ ਉਹ ਮਾਝਾ ਸਾਜਾ ਜੋ ਵੀ ਨਾ ਉਹਨਾਂ ਦਾ ਲੈਦਾ ਸਿਸਟਮ ਹੈਗਾ ਠੀਕ ਹੋ ਉਹਨਾਂ ਦੇ ਲਿਕਵਿਡ ਹੁੰਦੇ ਨੇ ਉਹ ਜਿਹੜੇ ਲਿਕਵਿਡ ਚੜਾਉਂਦੇ ਹੈਗੇ ਨੇ ਲਾਇਸੈਂਸ ਬਣ ਗਿਆ ਹੈ ਤੁਹਾਡਾ ਹਾਂ ਜੀ ਸਭ ਤੋਂ ਬਣ ਗਿਆ ਜੀ ਤੇ ਇਹ ਕਿਦੋਂ ਤੋਂ ਸ਼ੁਰੂ ਕਰ ਰਹੇ ਹੋ ਇਹਨੂੰ ਸੇਲ ਕਰਨਾ ਸੇਲ ਕਰਨਾ ਸ਼ੁਰੂ ਕਰ ਰਹੇ ਹਾਂ ਪਹਿਲੀ ਤੋਂ ਬਾਅਦ ਅੱਛਾ ਹਾਲੀ ਕਿਸੇ ਨੂੰ ਨਹੀਂ ਦੇ ਰਹੇ ਕਿਸੇ ਨੂੰ ਇੱਕ ਗਿੱਠ ਨਹੀਂ ਦੇ ਰਹੇ ਅਸੀਂ ਇਹ ਲੋਕ ਰੂਲ ਦੇ ਵੈਸੇ- ਮੁਤਾਬਿਕ ਚੱਲ ਰਹੇ ਹਾਂ ਅਸੀਂ ਕੁਝ ਲੋਕਾਂ ਨੂੰ ਅਸੀਂ ਮਿਲੇ ਹੋ ਕਹਿ ਰਹੇ ਮਹਿੰਗੀ ਦੇ ਰਹੇ ਹੋ ਬੜੀ ਡੋਰ ਉਹ ਪਾਣੀ ਨਾਲ ਮਹਿੰਗੀ ਮੁੰਗੀ ਦੇ ਹੀ ਨਹੀਂ ਰਹੇ ਕਿਸੇ ਨੂੰ ਮਹਿੰਗੀ ਕਿਸੇ ਨੇ ਤੇ ਸਟਾਕ ਕਰਨੇ ਪਏ ਆ ਰੇਟ ਵੀ ਉਹ ਨਹੀਂ ਲੋਕਾਂ ਦੱਸ ਰਹੇ ਕਿਸੇ ਨੂੰ। ਡਰਾ ਰਹੇ ਆ ਚਲੋ ਜੀ ਹਟ ਹੀ ਰਹੋ ਕਿਉਂਕਿ ਆਰਡਰ ਬਹੁਤ ਜ਼ਿਆਦਾ ਹੈਗੇ ਨੇ ਅੱਛਾ ਉਹਦੀ ਵਜ੍ਹਾ ਨਾਲ ਨਾ ਅੱਗੋਂ ਨਾ ਅਸੀਂ ਕਿਸੇ ਕੋ ਆਰਡਰ ਫੜਨੇ ਆ ਨਾ ਕਿਸੇ ਨੂੰ ਦੇ ਰਹੇ ਆ ਤੇ ਜਿਹੜਾ ਆਰਡਰ ਫੜਿਆ ਨਾ ਪਹਿਲੇ ਉਹ ਅਸੀਂ ਪੂਰਾ ਕਰਨੇ ਪਏ ਆ ਇਹ ਥੋੜਾ ਮੇਕਿੰਗ ਦੱਸੋ ਹਾਂ ਸ਼ੁਰੂ ਤੋਂ ਕਿਵੇਂ ਇਹ ਧਾਗੇ ਤੋਂ ਕਿੱਥੋਂ ਸ਼ੁਰੂ ਕਰਦੇ ਹੋ ਔਰ ਕਿੱਥੇ ਇਹ ਤੱਕ ਭਾਈ ਜੀ ਪਹੁੰਚਦਾ ਹੈ ਪਹਿਲੇ ਇਹਨਾਂ ਨੂੰ ਰੰਗ ਲੱਗਦਾ ਹੈਗਾ ਇਹ ਰੰਗ ਆਮ ਧਾਗਾ ਹੁੰਦਾ ਹੈ ਆਮ ਧਾਗਾ ਹੁੰਦਾ ਸੂਤੀ ਧਾਗਾ ਕਹਿੰਦੇ ਨੇ ਠੀਕ ਹੈ ਹਾਂ ਉਸ ਤੋਂ ਬਾਅਦ ਇਹਨਾਂ ਨੂੰ ਰੰਗ ਲੱਗਦਾ ਫਿਰ ਮਾਝਾ ਲੱਗਦਾ ਹੈਗਾ ਸ਼ੀਸ਼ਾ ਲੱਗਦਾ ਫਿਰ ਉਸ ਤੋਂ ਬਾਅਦ ਤੀਸਰੇ ਹੱਥ ਜਾ ਕੇ ਤਿਆਰ ਹੁੰਦੀ ਇਹ ਮਾਝਾ ਕੀ ਹੁੰਦਾ ਸਰ ਮਾਝੇ ਨੂੰ ਉਹ ਪੇੜੀ ਦਾ ਮਾਝਾ ਜਿਹਨੂੰ ਅਸੀਂ ਡੋਰ ਨੂੰ ਦਾ ਧਾਰ ਬਣਾਉਣੀ ਹੁੰਦੀ ਠੀਕ ਉਹਨੂੰ ਹੋ ਉਹਨੂੰ ਗਿਆ। ਮਾਝਾ ਕਹਿੰਦੇ ਹਾਂ ਅਸੀਂ ਹਾਂ ਇਹ ਤੀਸਰੇ ਹੱਥ ਜਾ ਕੇ ਡੋਰ ਤਿਆਰ ਹੁੰਦੀ ਹੈ ਨਹੀਂ ਤੇ ਇਹ ਜਿਹੜਾ ਤੁਸੀਂ ਕੱਚ ਉੱਪਰ ਲਗਾ ਰਹੇ ਹੁੰਦੇ ਇਹ ਭਾਈ ਨੇ ਇੱਕ ਬੈਲੈਂਸ ਹੀਗਾ ਦਾ ਪਿੰਡਾਂ ਲਪੇਟਣ ਦਾ ਇੱਕ ਫਨ ਹੀਗਾ ਅੱਛਾ ਇਹ ਆਮ ਬੰਦਾ ਫਨ ਇਹ ਉਹ ਬੰਦੇ ਕੱਚ ਲੱਗ ਜਿਹੜਾ ਹੁੰਦਾ ਉਹ ਨਹੀਂ ਹੁੰਦਾ ਉੱਪਰ ਨਹੀਂ ਇਹ ਕੱਚ ਕੁਝ ਨਹੀਂ ਆਂਦਾ ਇੱਕ ਡੋਰ ਦਾ ਇੱਕ ਪੀੜੀ ਦਾ ਬੈਲੈਂਸ ਕਰ ਰਹੇ ਹਾਂ ਅਸੀਂ ਠੀਕ ਤੇ ਜਿਹੜੇ ਆ ਪਿੰਨਾ ਬਣਾਉਣ ਵਾਲੇ ਬੰਦੇ ਨੇ ਉਹ ਮਰ ਖੱਪ ਗਏ ਨੇ
25 ਸਾਲ ਪਹਿਲੇ ਇਹ ਪਿੰਨਾ ਬਣਾਉਣ ਵਾਲੇ ਬੰਦੇ ਕੋਈ ਨਹੀਂ ਗਏ, ਚਰਖੀ ਵਾਲਾ ਕਾਰੀਗਰ ਬਹੁਤ ਸੀ, ਉਹਦੇ ਤੇ ਪਾਉਣ ਦੀ ਲੱਗ ਗਈ। ਹੁਣ ਅਸੀਂ ਸਿਰਫ ਪਿੰਨਾ ਬਣਾ ਰਹੇ ਹਾਂ। ਚੰਦ ਬੰਦੇ ਜਿਹੜੇ ਜੂਨੇ ਪਏ ਨੇ 25 ਸਾਲ ਪੁਰਾਣੇ, ਉਹ ਪਿੰਨਾ ਦਾ ਫਨ ਜਾਣਦੇ ਨੇ, ਆਮ ਬੰਦਾ ਕੋਈ ਨਹੀਂ ਕਰ ਸਕਦਾ। ਤੁਹਾਡਾ ਕਿੰਨਾ ਤਜਰਬਾ ਵੈਸੇ ਉਦੋਂ 25 ਸਾਲ ਪਹਿਲੇ, ਉਸ ਤੋਂ ਪਹਿਲੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ? ਪਾਇਨਾ ਸੀ ਮੈਂ ਨਾ 14-15 ਸਾਲਾਂ 'ਚ ਆਪਣਾ ਅੱਡਾ ਸ਼ੁਰੂ ਕਰ ਲਿਆ ਸੀ। ਉਸ ਤੋਂ ਬਾਅਦ ਮਾਸ਼ਾਅੱਲਾ ਬੜੀ ਇੱਜ਼ਤ ਦਿੱਤੀ ਕੰਮ ਦੇ ਵਿੱਚ, ਅੱਛਾ ਕੰਮ ਕੀਤਾ, ਬੜਾ ਨਾਂ ਕਮਾਇਆ, ਲੋਕਾਂ ਬੜੇ ਸਲਾਮ ਕੀਤੇ। ਹੁਣ ਉਹ ਇੱਕ ਟਾਈਮ ਫਿਰ ਆ ਗਿਆ, ਲੋਕੀ ਜਿਹੜੇ ਸਾਡੇ ਮੂੰਹ ਮੋੜ ਕੇ ਲੰਘਦੇ ਹੁਣ ਉਹ ਸਲਾਮ ਕਰਦੇ ਨੇ ਆ ਕੇ। ਦੁਬਾਰਾ ਆਰਡਰ ਆਉਣ ਲੱਗ ਪਏ ਨੇ ਪੁਰਾਣੇ ਬੰਦਿਆਂ ਦੇ। ਹਾਂ, ਪੁਰਾਣੇ ਬੰਦੇ ਜਿਹੜੇ ਨਾ ਹੁਣ ਉਹ ਆ ਕੇ ਸਲਾਮ ਕਰਦੇ ਨੇ, ਜਿਹੜਾ ਕਿ ਬੁਲਾਉਣ ਦਾ ਰਵਾਦਾਰ ਨਹੀਂ ਇਹ ਬੰਦੇ। ਇਹੋ ਜਿਹੇ ਬੰਦਾ ਵਕਤ ਤੇ ਗੁਜ਼ਰਿਆ, ਉਹ ਜਿਹੜਾ ਸਾਨੂੰ ਪੁੱਛਦੇ ਨਹੀਂ ਸੀ। ਇਹਨਾਂ ਮਰੀ ਨਵਾਜ਼ ਦੀ ਬਹੁਤ ਸ਼ੁਕਰੀਆ। ਸਾਡੀ ਵੀ ਇੱਜ਼ਤ ਹੋਈ ਹੈ, ਇਹਨੇ ਮੀਡੀਆ ਵਾਲੇ ਜ਼ਿੰਦਗੀ 'ਚ ਵੇਖੇ ਨਹੀਂ ਗਏ ਸਾਡੇ ਭਰਾ। ਇਹ ਦਿਹਾੜੀ 10-10 ਬੰਦੇ ਆ ਰਹੇ ਨੇ, 5 ਜਾ ਰਹੇ ਨੇ, 5 ਆ ਰਹੇ ਨੇ, 2 ਜਾ ਰਹੇ ਨੇ, 3 ਆ ਰਹੇ ਨੇ। ਸਾਡੀ ਦਿਹਾੜੀ ਤੋਂ ਇੰਨੀ ਕੁ ਖੁਸ਼ੀ ਹੋਈ ਹੈ, ਇੰਤਹਾ ਦੀ ਖੁਸ਼ੀ ਹੈ। ਸਾਨੂੰ ਤੋਂ ਕੋਈ ਬੱਚਤ ਹੋਵੇ ਨਾ ਹੋਵੇ, ਜਿੰਨੀ ਸਾਡੀ ਮਸ਼ਹੂਰੀ ਹੋ ਗਈ ਇਹਨੇ 'ਚ ਸਾਡਾ ਕੋਈ ਤੁਹਾਡੀ ਫੁੱਲੀ ਹੋ ਗਈ, ਕੋਈ ਪਾਇਆ ਖੂਨ ਵੱਧ ਗਿਆ ਬਸ। ਤੁਸੀਂ ਕੀ ਕਹਿਣਾ ਚਾਹੋਗੇ ਭਾਈ ਜਾਨ, ਦੁਬਾਰਾ ਰੋਜ਼ਗਾਰ ਦੀ ਇਜਾਜ਼ਤ ਮਿਲ ਗਈ ਜਿਹੜੀ? ਬੜੇ ਖੁਸ਼ ਹਾਂ ਜੀ, ਬੜੇ ਖੁਸ਼ ਹਾਂ। ਮਰਿਆ ਨਵਾਜ਼ ਤੇ ਬਹੁਤ ਖੁਸ਼ ਹਾਂ। ਖੁਸ਼ ਹੋ ਮਰੀਮ ਨਵਾਜ਼? ਬਹੁਤ ਖੁਸ਼ ਹਾਂ ਜੀ। ਆਵਾਮ ਖੁਸ਼ ਹੈ ਤੇ ਅਸੀਂ ਖੁਸ਼ ਹਾਂ। ਜੋ ਗਵਰਨਮੈਂਟ ਦੇ ਰੂਲ ਨੇ ਨਾ, ਮੇਰਾ ਖਿਆਲ ਹੈ ਕਿ ਸਭ ਦੋਸਤਾਂ ਨੂੰ, ਪਾਕਿਸਤਾਨੀਆਂ ਨੂੰ ਚਾਹੀਦਾ ਕਿ ਆਪਣੇ ਰੂਲ ਜਿਹੜੇ ਨਾ ਉਹ ਤੋੜਨ ਨਾ, ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ, ਕਿਉਂਕਿ ਮੇਨ ਚੀਜ਼ ਹੈ ਦੇਖੋ ਜੀ, ਕਿਸੇ ਦਾ ਨੁਕਸਾਨ ਹੋ ਜਾਵੇ। ਤੁਸੀਂ ਇੱਥੇ ਕੀ ਦੇਖਣ ਆਏ ਹੋ ਜਾਂ ਕੋਈ ਖਰੀਦਦਾਰੀ ਕਰਨ ਆਏ ਅਸੀਂ ਹੋ? ਦੇਖਣ ਆਏ ਆ ਅੱਛਾ, ਕਿ ਕਿਹੜਾ ਇੱਥੇ ਕੋਈ ਨਵਾਂ ਹੀ ਕੰਮ ਤੁਸੀਂ ਲਾਹੌਰੀਏ ਹੀ ਹੋ? ਅਸੀਂ ਲਾਹੌਰੀਏ ਜੀ। ਬੜਾ ਤੁਹਾਨੂੰ ਸ਼ੌਕ, ਬਸੰਤ ਯਾਦ ਹੈ ਪੁਰਾਣੀ? ਸਾਨੂੰ ਬੜਾ ਸ਼ੌਕ ਸੀ, ਬੜਾ ਖੇਲੇ ਆ ਜੀ ਅਸੀਂ। ਇਹ ਤੰਗਬਾਜ਼ੀ ਸੀ ਕਰਨੇ ਸਾਂ, ਲੇਕਿਨ ਜਦੋਂ ਦੇ ਹਾਦਸੇ ਹੋਏ ਫਿਰ ਬਿਲਕੁਲ ਹੀ ਫਰਕ ਕਰਤੀ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਇੱਕ ਤਿਉਹਾਰ ਮਨਾਇਆ ਜਾਏਗਾ, ਲੇਕਿਨ ਇੱਕ ਤਰੀਕੇ ਨਾਲ ਹਰ ਚੀਜ਼ ਨੂੰ ਜਿਹੜਾ ਨਾ। ਬਾਕੀ ਰਾਜ਼ੀ ਹੋ ਬਸੰਤ ਹੋਣ ਤੇ? ਦਿਲੋਂ ਨਹੀਂ ਰਾਜ਼ੀ, ਦਿਲੋਂ ਨਹੀਂ ਰਾਜ਼ੀ ਕਿਉਂ, ਕੀ ਵਜ੍ਹਾ? ਕਿਉਂਕਿ ਜਿਹਦਾ ਦੇਖੋ ਜੀ ਜਵਾਨ ਪੁੱਤਰ ਮਰ ਜਾਂਦਾ ਹੈ ਨਾ, ਉਹਦੇ ਵਾਸਤੇ ਇਸ ਟਾਈਮ ਪੁੱਛ ਕੇ ਦੇਖੋ ਕਿ ਉਹ ਕੀ ਕਹਿੰਦਾ ਹੋਏਗਾ। ਤੁਸੀਂ ਸਰ ਕੀ ਕਹਿਣਾ ਚਾਹੋਗੇ? ਸਰ ਮੈਂ ਕਹਿਣਾ ਚਾਹੁੰਦਾ ਕਿ ਪਹਿਲੇ ਤੇ ਇਹ ਤਿਉਹਾਰ ਹੋਣਾ ਹੀ ਨਹੀਂ ਚਾਹੀਦਾ। ਇਹਦੀ ਕਿਹੜੀ ਅਸੀਂ ਪਾਕਿਸਤਾਨ 'ਚ ਅਸੀਂ ਮਜਬੂਰੀ ਪੈ ਗਈ ਸੀ ਕਿ ਇਹ ਤਿਉਹਾਰ ਨੂੰ 20 ਸਾਲ ਬਾਅਦ ਇਜਾਜ਼ਤ ਦਿੱਤੀ ਗਈ ਹੈ। 20 ਸਾਲ ਅਗਰ ਇਹਦੇ ਪਾਬੰਦੀ ਲੱਗੀ ਰਹੀ ਹੈ ਤੇ ਆਇਆ ਸਾਡੀ ਇਕਨੋਮੀ ਸ਼ਾਰਟ ਹੋ ਗਈ ਸੀ, ਸਾਡੇ ਗਰੀਬ ਨੂੰ ਕੋਈ ਪਰੇਸ਼ਾਨੀ ਆਉਣ ਲੱਗ ਪਈ ਸੀ, ਸਾਡੀ ਮਜ਼ਦੂਰੀ ਘੱਟ ਹੋਣ ਲੱਗ ਗਈ ਸੀ, ਜਾਂ ਸਾਡੇ 'ਚ ਗੁਰਬਤ ਆਉਣ ਲੱਗ ਗਈ ਸੀ। ਇਹ ਆਉਣ ਨਾਲ ਇਹ ਕਹਿ ਰਹੇ ਨੇ ਕਿ ਜੀ ਬੇਰੋਜ਼ਗਾਰੀ ਖਤਮ ਹੋ ਜਾਏ, ਕੀ ਹੋਏਗਾ ਇਹਦੇ ਨਾਲ? ਕੋਈ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਕਿਸੇ ਚੀਜ਼ ਦਾ ਫਾਇਦਾ ਹੋਵੇ। ਤੇ ਮੈਂ ਖੇਲ ਤਮਾਸ਼ੇ ਨੂੰ ਤੁਸੀਂ ਮਤਲਬ ਅਪਰੂਵ ਕਰ ਰਹੇ ਹੋ ਨਾ? ਕਿਹੜੇ ਖੇਲ ਹੋਣੇ ਚਾਹੀਦੇ ਨੇ ਤੁਹਾਡੇ? ਖੇਲ ਕ੍ਰਿਕਟ ਹੋਣਾ ਚਾਹੀਦਾ, ਹਾਕੀ ਹੋਣੀ ਚਾਹੀਦੀ ਹੈ, ਫੁੱਟਬਾਲ ਹੋਣਾ ਚਾਹੀਦਾ, ਕਬੱਡੀ ਹੋਣੀ ਚਾਹੀਦੀ ਹੈ। ਜਿਹੜੇ ਨਜ਼ਰ ਆਵੇ ਕਿ ਖੇਲ ਹੋ ਰਹੇ ਨੇ, ਇਹ ਕੋਈ ਖੇਲ ਤਾਂ ਨਹੀਂ ਹੈਗਾ। ਇਹ ਤੇ ਪੈਸੇ ਦਾ ਬਾਜ਼ਾਰ ਹੈਗਾ। ਆਵਾਮ ਕੋਲ ਤਾਂ ਅੱਗੇ ਰੋਟੀ ਖਾਣ ਜੋਗੇ ਪੈਸੇ ਨਹੀਂ ਹੈ। ਦੱਸੋ ਹੁਣ ਤੁਸੀਂ ਅਗਰ ਇਹਦਾ ਰੇਟ ਦਾ ਪਤਾ ਕਰਕੇ ਮੈਨੂੰ ਦੱਸੋ ਨਾ, ਇਹਦਾ ਰੇਟ ਕੀ ਹੈ ਪਿੰਨੇ ਦਾ? ਸਰ ਤੁਸੀਂ ਜਦੋਂ ਉਡਾਣੀ ਨਹੀਂ ਮੈਂ ਨਹੀਂ, ਮੇਰਾ ਗੱਲ ਸੁਣੋ, ਮੇਰਾ ਪਾਕਿਸਤਾਨ ਹੈ, ਮੈਂ ਜ਼ਿੰਮੇਵਾਰੀ ਮੇਰੇ ਪਾਕਿਸਤਾਨ ਦੀ। ਡੋਰ ਸਸਤੀ ਆਵਾਮ ਨੂੰ ਮਿਲਣੀ ਚਾਹੀਦੀ। ਸਸਤੀ ਨਹੀਂ ਮਿਲਣੀ ਚਾਹੀਦੀ, ਮਿਲਣੀ ਨਹੀਂ ਚਾਹੀਦੀ। ਇਹ ਸਿਰਫ ਇੱਕ ਟੌਡ ਮਾਫੀਆ ਬਿਊਰੋਕਰੇਟ ਦਾ ਤੁਹਾਡਾ ਜਿਹੜਾ ਪੈਸਾ ਇਕੱਠਾ ਕਰਨਾ ਚਾਹੁੰਦਾ ਹੈ, ਜਿਹੜੇ ਮਫਾਦਾਤ ਨੇ ਨਾ। ਸਰ ਉਹ ਗਰੀਬ ਬੰਦੇ ਲੱਗੇ ਨੇ, ਕਿਹੜੇ ਬਿਊਰੋਕਰੇਟ? 20 ਸਾਲ ਚ ਰਹੇ ਗਰੀਬਾਂ ਨੂੰ 3 ਦਿਨ 10 ਤਰੀਕ ਤੋਂ ਬਾਅਦ ਫਿਰ ਕਿਹੜਾ ਉਡਾਏਗਾ? 10 ਦਿਨ ਚ ਅਗਰ ਤੁਸੀਂ ਗੁਰਬਤ ਵੀ ਮਕਾਨਾ ਚਾਹੁੰਦੇ ਹੋ ਤੇ ਬੜੀ ਵੈਲ ਡਨ। ਸਰ ਸੁਣਾਓ, ਤੁਸੀਂ ਇੱਥੇ ਡੋਰ ਲੈਣ ਆਏ ਹੋ? ਮੈਂ ਇੱਥੋਂ ਡੋਰ ਖਰੀਦਣ ਆਇਆ ਹੈਗਾ ਸੀ, ਲੇਕਿਨ ਇੱਥੋਂ ਡੋਰ ਦੇ ਰੇਟ ਸੁਣ ਕੇ ਕਾਫੀ ਪਰੇਸ਼ਾਨ ਹੋ ਗਿਆ ਵਾਂ। 9000 ਰੁਪਏ ਦਾ ਇੱਕ ਪਿੰਨਾ ਦੱਸ ਰਹੇ ਨੇ, ਜਿਹੜਾ ਸਾਡੀ ਆਵਾਮ ਤੋਂ ਬਹੁਤ ਦੂਰ ਹੈਗਾ। ਪਾਕਿਸਤਾਨ ਲਾਹੌਰ ਦੇ ਵਿੱਚ ਕਾਫੀ ਫੈਸਟੀਵਲ ਐਸੇ ਹੁੰਦੇ ਰਹੇ ਨੇ ਜਿਹੜੇ ਬਹੁਤ ਇੱਕ ਮਹਿਦੂਦ ਤਬਕਾ ਜਿਹੜਾ ਇੰਜੋਏ ਕਰ ਲੈਂਦਾ ਹੈਗਾ। ਇੱਕ ਸ਼ੌਕ ਹੈਗਾ 25 ਸਾਲ ਬਾਅਦ ਓਪਨ ਹੋਇਆ ਹੈ, ਜਿਹੜੀ 25 ਨਸਲਾਂ ਨੇ ਨਹੀਂ ਦੇਖਿਆ ਹੈਗਾ। ਠੀਕ ਹੈ, ਸੋ ਸ਼ੌਕ ਹੋਣਾ ਚਾਹੀਦਾ ਤਾਂ ਕਿ ਹਰ ਬੰਦੇ ਨੂੰ ਯਾਨੀ ਕਿ ਮੌਕਾ ਮਿਲਣਾ ਚਾਹੀਦਾ, ਸਸਤਾ ਹੋਣਾ ਚਾਹੀਦਾ ਤੇ ਹਰ ਬੰਦੇ ਦੀ, ਹਰ ਆਮ ਆਵਾਮ ਦੀ ਪਹੁੰਚ ਦੇ ਵਿੱਚ ਹੋਣਾ ਚਾਹੀਦਾ ਹੈਗਾ ਤਾਂ ਕਿ ਮੈਕਸਿਮਮ ਉਹ ਇੰਜੋਏ ਕਰਨ। ਕਿਉਂਕਿ 25 ਸਾਲ ਬਾਅਦ ਇਹ ਇਵੈਂਟ ਹੋ ਰਿਹਾ। ਨੂਨ ਲੀਗ ਦਾ ਬਹੁਤ ਸ਼ੁਕਰੀਆ ਜਿਨਨੇ ਐਸੇ ਇਵੈਂਟ ਦਾ ਇਨਕਾਦ ਕੀਤਾ ਹੈਗਾ। ਬਹੁਤ ਵੱਡੀ ਇੰਡਸਟਰੀ ਕੀ, ਬਹੁਤ ਜ਼ਿਆਦਾ ਲੋਕਾਂ ਦੇ ਰੋਜ਼ਗਾਰ ਪੈਦਾ ਹੋਏ ਨੇ, ਲੇਕਿਨ ਚੀਜ਼ਾਂ ਬਹੁਤ ਮਹਿੰਗੀਆਂ ਹੈਗੀਆਂ। ਹਰ ਬੰਦੇ ਨੇ, ਗਵਰਨਮੈਂਟ ਨੇ ਇੱਕ ਰੇਟ ਫਿਕਸ ਕਰਕੇ ਬੜੀ ਵੱਡੀ ਗਲਤੀ ਕੀਤੀ ਹੈਗੀ ਹੈ ਕਿ ਜਿਹੜੀ ਉਹਨਾਂ ਨੇ ਕਹਿ ਦਿੱਤਾ ਕਿ ਇਹ ਓਪਨ ਰੇਟ ਤੇ ਮਿਲੇਗਾ, ਹਰ ਕਿਸੇ ਦਾ ਆਪਣਾ ਰੇਟ ਹੋਏਗਾ। ਉਹਨਾਂ ਤੇ ਨਹੀਂ, ਹਕੂਮਤ ਨੇ ਗੁੱਡੀਆਂ ਵਗੈਰਾ ਦਾ ਕੋਈ ਰੇਟ ਤਾਂ ਬਕਾਇਦਾ ਮੁਕਰਰ ਕੀਤਾ ਹੈ, ਹਾਲੇ ਬਕਾਇਦਾ ਥੋੜੇ ਦਿਨਾਂ ਤੱਕ ਰੇਟ ਵੀ ਸਾਹਮਣੇ ਆ ਜਾਣਗੇ। ਨਹੀਂ ਸਰ, ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਇਹਦੀ ਕੋਸਟ ਜਿਹੜੀ ਮੁਖਤਲਿਫ ਇਲਾਕਿਆਂ ਦੇ ਵਿੱਚ ਮੁਖਤਲਿਫ ਹੈਗੀ ਹੈ, ਚੀਜ਼ਾਂ ਮਟੀਰੀਅਲ ਵਗੈਰਾ ਮੁਖਤਲਿਫ ਹੈਗਾ, ਜਿੰਨੀ ਵਜ੍ਹਾ ਤੋਂ ਇਹ ਰੇਟ ਬਹੁਤ ਜ਼ਿਆਦਾ ਹਾਈ ਹੋ ਗਿਆ। ਬਣਾਉਣ ਵਾਲਾ ਵੀ ਬਹੁਤ ਜ਼ਿਆਦਾ ਲੈ ਰਿਹਾ, ਵੇਚਣ ਵਾਲਾ ਵੀ ਬਹੁਤ ਜ਼ਿਆਦਾ ਲੈ ਰਿਹਾ ਤੇ ਕਾਰੋਬਾਰ ਜਿਹੜਾ ਕਰ ਰਿਹਾ ਉਹ ਤੇ ਬਹੁਤ ਹੀ ਜ਼ਿਆਦਾ ਪ੍ਰੋਫਿਟ ਲੈ ਰਿਹਾ ਹੈਗਾ ਤੇ ਆਮ ਆਵਾਮ ਇਹ ਸ਼ੌਕ ਬਹੁਤ
ਬਸ ਉੜਦੀ ਵੇਖ ਸਕਦਾ ਹੈਗਾ, ਲੁੱਟ ਕੇ ਗੁਜ਼ਾਰਾ ਕਰ ਸਕਦਾ ਹੈਗਾ, ਲੁੱਟ ਕੇ ਵਿਚਾਰਾ ਉਡਾ ਵੀ ਨਹੀਂ ਸਕਦਾ, ਉਹ ਸੰਭਾਲ ਲੇਗਾ, ਬਾਅਦ ਚੋਂ ਕੀ ਕਰੇਗਾ। ਜਦੋਂ ਹੁਣ ਵੈਸੇ 20-25 ਸਾਲ ਹੋ ਗਏ ਨੇ, ਉਦੋਂ ਤਾਂ 30-35 ਰੁਪਏ ਦਾ ਵੀ ਗੁੱਡਾ ਲੱਭ ਜਾਂਦਾ ਸੀ, ਲੇਕਿਨ ਇੰਨੇ ਸਾਲਾਂ ਬਾਅਦ ਮਹਿੰਗਾਈ ਤਾਂ ਆਈ ਹੈ। ਸਰ ਜਦੋਂ ਯਾਨੀ ਕਿ ਬਸੰਤ ਬੰਦ ਹੋਈ ਸੀ, ਅਸੀਂ ਉਦੋਂ ਆਪ 12-13 ਸਾਲ ਦੇ ਹੈਗੇ ਸੀ। ਹੁਣ 35-36 ਸਾਲ ਸਾਡੀ ਉਮਰ ਹੋ ਗਈ ਹੈ, ਤਕਰੀਬਨ ਜਵਾਨੀ ਦਾ 21 ਸਾਲ ਲੰਘ ਗਿਆ ਹੈਗਾ, ਤੇ ਹੁਣ ਸਾਡੀ ਵੀ ਪਹੁੰਚ ਦੇ ਬਾਅਦ ਹੈ ਜਦੋਂ ਅਸੀਂ ਖਰੀਦਣ ਦੇ ਕਾਬਲ ਹੋਏ ਆ, ਪਰ ਅਸੀਂ ਵੀ ਹੁਣ ਇਹ ਸ਼ੌਕ ਜਿਹੜਾ ਨਾ ਨਹੀਂ ਕਰ ਸਕਦੇ ਕਿ ਮਹਿੰਗਾ ਹੋਣ ਦੀ ਵਜ੍ਹਾ ਤੋਂ। ਲਿਹਾਜ਼ਾ ਹਕੂਮਤ ਅਸੀਂ ਅੱਗੇ ਅਪੀਲ ਹੈਗੀ ਹੈ ਕਿ ਇਹਨੂੰ ਮੈਕਸਿਮਮ ਲੋ ਲੈਵਲ ਤੇ ਲੈ ਕੇ ਆਏ ਜਾਏ, ਇਹਦਾ ਰੇਟ ਫਿਕਸ ਕੀਤਾ ਜਾਏ ਤਾਂ ਕਿ ਜਿਹੜੇ ਕਾਰੋਬਾਰ ਕਰ ਰਹੇ ਜਿਨ੍ਹਾਂ ਨੇ ਲੁੱਟ ਪਾਈ ਹੋਈ ਹੈ ਤਾਂ ਕਿ ਉਹ ਘੱਟ ਹੋਵੇ ਤੇ ਆਮ ਆਵਾਮ ਇਹਦਾ ਸ਼ੌਕ ਦਾ ਇੰਜੋਏ ਕਰ ਸਕੇ। ਬਾਕੀ ਬਸੰਤ ਦੇ ਫੈਸਲੇ ਤੋਂ ਤੁਸੀਂ ਮੁਤਮਿਨ ਹੋ? ਬਸੰਤ ਇੱਕ ਅੱਛਾ ਫੈਸਲਾ ਹੈਗਾ ਗਵਰਨਮੈਂਟ ਦਾ, ਤਾਂ ਕਿ ਜਿਹੜੀ ਨਸਲ ਨੇ ਨਹੀਂ ਦੇਖਿਆ ਉਹ ਇੱਕ ਵਾਰੀ ਦੇਖਣ, ਇੰਜੋਏ ਕਰਨ। ਹੈ ਕੀ ਚੀਜ਼ ਹੈ, ਪੂਰੀ ਦੁਨੀਆ ਦੇ ਵਿੱਚ ਪਤੰਗਬਾਜ਼ੀ ਹੋ ਰਹੀ ਹੈ, ਇੱਥੋਂ ਕਿ ਸਾਡਾ ਜਿਹੜਾ ਹਮਸਾਇਆ ਮੁਲਕ ਹੈਗਾ ਭਾਰਤ, ਉਹਦੇ ਵਿੱਚ ਬਹੁਤ ਜ਼ਿਆਦਾ ਇਹਦਾ ਯਾਨੀ ਕਿ ਜ਼ੋਰੋ ਸ਼ੋਰ ਹੈਗਾ, ਉਹ ਤੇ ਬਲਕਿ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਲੈ ਕੇ ਜਾ ਰਹੇ। ਲਾਹੌਰ ਨਾਲ ਤਾਂ ਮੁੰਸਲਿਕ ਹੋ ਜਾਵੇ ਕੋਈ ਚੀਜ਼, ਉਹ ਵੈਸੇ ਹੀ ਇੰਟਰਨੈਸ਼ਨਲ ਲੈਵਲ ਦੀ ਹੋ ਜਾਂਦੀ ਹੈ। ਲਾਹੌਰ ਦੇ ਵਿੱਚ 25 ਸਾਲ ਬਾਅਦ ਬਸੰਤ ਹੋ ਰਹੀ ਹੈ, ਬਾਕੀ ਸ਼ਹਿਰਾਂ ਦੇ ਵਿੱਚ ਪਾਬੰਦੀ ਦੀ ਬਸੰਤ ਹੁੰਦੀ ਸੀ ਤੇ ਉਹ ਬਸੰਤ ਮਨਾ ਲੈਂਦੇ ਸੀ, ਲੇਕਿਨ 25 ਸਾਲ ਬਾਅਦ ਲਾਹੌਰ ਦੇ ਵਿੱਚ ਬਸੰਤ ਓਪਨ ਹੋਈ ਹੈ ਤੇ ਪੂਰੇ ਪਾਕਿਸਤਾਨ ਦੇ ਵਿੱਚ ਉਹ ਮਾਲ ਮਿਲਦਾ ਹੀ ਨਹੀਂ ਪਿਆ ਹੈਗਾ। ਮੈਂ ਤੇ ਇਹ ਕਹਿਣਾ ਚਾਹਾਂਗਾ ਲਾਹੌਰ ਹੈ, ਲਾਹੌਰ ਦਾ ਜੋੜ ਕਿਸੇ ਦਾ ਨਾਲ ਨਹੀਂ ਹੈ। ਬਿਲਕੁਲ ਸਰ, ਲਾਹੌਰ ਦਾ ਕੋਈ ਜੋੜ ਨਹੀਂ। ਹਾਂਜੀ ਤੁਸੀਂ ਸੁਣਾਓ, ਤਿਆਰੀ ਕਰ ਰਹੇ ਹੋ ਫਿਰ ਬਸੰਤ ਦੀ? ਤਿਆਰੀ ਹੋ ਗਈ ਬਸੰਤ ਦੀ, ਅਸੀਂ ਡੋਰ ਵੀ ਦੇ ਦਿੱਤੀ ਹੈ, ਆਰਡਰ ਬੁਕਿੰਗ ਕਰ ਦਿੱਤੀ ਹੈ। ਤੁਹਾਡਾ ਆਰਡਰ ਲੈ ਲਿਆ ਨਾ, ਹੋਰ ਕਿਸੇ ਦਾ ਲੈ ਨਹੀਂ? ਇੱਕਦਮ ਤੋਂ ਬਾਅਦ ਅਸੀਂ ਡੋਰ ਵੀ ਲੈ ਲੈਣੀ ਇਹਨਾਂ ਕੋਲ, ਬੁੱਢੇ ਵੀ ਸਾਡੇ ਆ ਜਾਂਦੇ ਨੇ ਤੇ ਪਹਿਲੀ ਵਾਰੀ ਜ਼ਿੰਦਗੀ ਬਸੰਤ ਵੇਖਣੀ ਹੈ ਕਿੰਝ ਹੁੰਦੀ ਹੈ। ਕੀ ਕਰਦੇ ਹੋ, ਪੜ੍ਹਦੇ ਹੋ? ਹਾਂਜੀ। ਕਿਹੜੀ ਕਲਾਸ? ਫਸਟ ਈਅਰ। ਫਸਟ ਈਅਰ 'ਚ ਪੜ੍ਹ ਰਹੇ ਹੋ ਤੇ 9000 ਦਾ ਜਗ੍ਹਾ 10000 ਦਾ ਪੀਣਾ ਹੈ, ਫਿਰ ਕੀ ਕਰੋਗੇ? ਮੁੰਡਿਆਂ ਨੇ ਪੈਸੇ ਮਿਲਾ ਕੇ ਜ਼ਰਾ ਅਰੇਂਜਮੈਂਟ, ਦੋਸਤਾਂ ਨੇ ਪੈਸੇ ਇਕੱਠੇ ਕਰ ਲਏ ਨੇ, ਫਿਰ ਗੁੱਡੀਆਂ ਵੀ ਵੇਖੀਆਂ ਨੇ? ਗੁੱਡੀਆਂ ਵੀ ਬੁਕਿੰਗ ਹੋ ਗਈ ਹੈ, ਬਸ ਲੈਣ ਜਾਣੇ ਹੁੰਦੀ ਹੈ, ਕੰਮ ਤੋਂ ਬਾਅਦ ਹੀ ਮਿਲਦੇ ਨੇ। ਪਹਿਲੀ ਵਾਰੀ ਬਸੰਤ ਮਨਾ ਰਹੇ ਹੋ? ਪਹਿਲੀ ਵਾਰੀ ਬਸੰਤ ਮਨਾਣੀ ਅਸੀਂ ਵੀ, ਬਹੁਤ ਸ਼ੌਕ ਹੈ। ਵੱਡਿਆਂ ਕੋਲ ਸੁਣਿਆ ਹੀ ਸੀ ਬਸ ਸੁਣਿਆ ਹੀ ਸੀ, ਹੋਣੀ ਹੈ ਕਿ ਨਹੀਂ ਹੋਣੀ। ਕਦੀ ਉਡਾ ਕੇ ਵੇਖੀ ਵੈਸੇ ਗੁੱਡੀ? ਉਡਾਈ ਤੇ ਹੈਗੀ ਸੀ। ਚੋਰੀ ਚੁਪੇ? ਹਾਂਜੀ, ਹੁਣ ਬਸ ਇੰਤਜ਼ਾਰ ਹੈਗਾ ਬਸੰਤ ਦਾ, ਜਦੋਂ ਆਇਆ ਸੀ ਆਈਏ ਬਸ ਅਸੀਂ। ਤੁਹਾਨੂੰ ਆਂਦੀ ਗੁੱਡੀ ਉਡਾਣੀ? ਜੀ ਬਿਲਕੁਲ, ਸਾਨੂੰ ਗੁੱਡੀ ਉਡਾਣੀ ਆਂਦੀ ਹੈ ਤੇ ਅਸੀਂ ਪਾਬੰਦੀ ਦੇ ਜਦੋਂ ਨਹੀਂ ਸੀ ਲੱਗੀ ਹੋਈ, ਮਤਲਬ ਕਿ ਉਦੋਂ ਤੇ ਨਹੀਂ ਵੇਖੀ, ਜਦੋਂ ਪਾਬੰਦੀ ਲੱਗੀ ਅਸੀਂ ਉਦੋਂ ਉਡਾਉਂਦੇ ਰਹੇ ਹਾਂ, ਲੇਕਿਨ ਉਹ ਸਾਡੇ ਨਾਲ ਉਹ ਗਲਤ ਕਾਬੂ ਆ ਜਾਣਾ ਸੀ ਤੇ ਅਸੀਂ ਕਾਬੂ ਆਏ ਵੀ ਹਾਂ। ਅੱਛਾ। ਤੇ ਭਾਈ ਉਹਨਾਂ ਨੇ ਜਿਸ ਕੇ ਦੱਸਿਆ ਕਿ ਡੋਰ ਬਹੁਤ ਜ਼ਿਆਦਾ ਮਹਿੰਗੀ ਹੈ, ਇਹਦਾ ਇੱਕ ਸੋਲੂਸ਼ਨ ਹੋਣਾ ਚਾਹੀਦਾ ਹੈ ਕਿ ਸਾਨੂੰ ਜਿਹੜਾ ਹਕੂਮਤ ਹੈ ਇਹ ਖੁਦ ਅਦਾਰੇ ਬਣਨ, ਆਪਣੀਆਂ ਚੀਜ਼ਾਂ ਪ੍ਰੋਵਾਈਡ ਕਰਨ ਸਸਤੇ ਰੇਟਾਂ। ਹਕੂਮਤ ਖੁਦ ਡੋਰਾ ਬਣਾਉਣ ਲੱਗ ਪਏ ਹੁਣ? ਬੰਦੇ ਹਾਇਰ ਕਰੇ ਨਾ, ਹੁਣ ਮਰੀਮ ਨਵਾਜ਼ ਨੇ ਡੋਰ ਤੇ ਨਹੀਂ ਬਣਾਣੇ, ਨਾ ਗੁੱਡੇ ਬਣਾਣੇ ਨੇ, ਉਹਨੇ ਬੰਦੇ ਤੇ ਹਾਇਰ ਕਰ ਸਕਦੀ ਨਾ ਕਿ ਯਾਰ ਸਾਡਾ ਦਾਰਾ ਮਹਿਕਮਾ ਹੀ ਬਣਾ ਦੇਣ ਪੂਰਾ ਗੁੱਡਾ। ਮਖਸੂਸ ਮਹਿਕਮਾ ਬਣੇ ਔਰ ਡੋਰ ਵੀ ਦਵੇ ਸਸਤੀ ਤੇ ਗੁੱਡਾ ਵੀ ਦਵੇ ਸਸਤਾ। ਠੀਕ ਹੈ, ਠੀਕ ਹੋ ਗਿਆ ਸਰ। ਤੁਸੀਂ ਕੀ ਕਹਿਣਾ ਚਾਹੋਗੇ? मैं यही कहना चाहूँगा जी संत होने चाहिए, ठीक है। गुड्डी की वजह से मेरे हवालात भी लेके आए हैं, बा फिर ਤੁਹਾਡਾ ਸ਼ੌਕ ਪੂਰਾ ਹੋਣ ਵਾਲਾ ਤੇ ਗੁੱਡੀ ਫੜੀ ਹੈ ਤੇ ਸਾਹਮਣੇ ਪੁਲਿਸ ਆ ਗਈ, ਉਹਨਾਂ ਨੇ ਸਾਨੂੰ ਚੁੱਕ ਕੇ ਤੇ ਹਵਾਲਾਤ 'ਚ ਸੁੱਟਤਾ। ਇਸ ਵਾਸਤੇ ਕੀ ਕਹਿੰਦੇ ਚਲੋ ਮਗੇ ਪਾਬੰਦੀ ਹਟੀ ਹੈ, ਬੰਦਾ ਇੱਕਦਮ ਫਿਰ ਦੁਬਾਰਾ ਸ਼ੌਕ ਕਰੇ, ਠੀਕ ਹੈ। ਮਗਰ ਇੱਥੇ ਆਏ ਅਸੀਂ ਵੇਖਿਆ, ਮਗਰ ਇਹਨਾਂ ਕੋਲ ਪੁੱਛਿਆ ਇੱਕ ਪੀਸ ਦਾ ਪੀਨਾ ਜਿਹੜਾ ਨਾ ਉਹ 5000 ਰੁਪਏ ਦੇ ਰਹੇ ਨੇ, ਮਗਰ ਹੁਣ 5000 ਦਾ ਖਾਲੀ ਪੀਨਾ ਲੈਣਾ। 5 ਕਹਿ ਰਹੇ ਹੋ ਲੋਕ, ਬਾਕੀ ਲੋਕ 8 10 ਨਹੀਂ ਮੈਂ ਪੁੱਛਿਆ ਮੈਂ ਕਹਿੰਦਾ ਨਹੀਂ ਕਿੰਨੇ ਦਾ, ਮੈਂ ਕਹਿੰਦਾ ਜੀ 5000 ਰੁਪਏ ਦਾ ਪਿੰਨਾ ਹੈ, ਠੀਕ ਹੈ। ਨਹੀਂ ਕੋਈ ਉਹ ਹੈ ਵੀ ਸਾਈਜ਼, ਕੋਈ ਛੋਟਾ ਪਿੰਨਾ ਕੋਈ ਵੱਡਾ ਪਿੰਨਾ? ਕਹਿੰਦੇ ਨੇ ਇੱਕ ਪੀਸ ਦਾ ਪਿੰਨਾ ਜਿਹੜਾ ਨਾ 5000 ਰੁਪਏ ਦਾ, ਦੋ ਪੀਸਾਂ ਦਾ 10000। ਚਲੋ ਠੀਕ ਹੋ ਗਿਆ ਸਰ। ਅਸੀਂ ਤੁਹਾਨੂੰ ਡੋਰ ਬੰਦੇ ਵੀ ਦਿਖਾ ਰਹੇ ਹਾਂ, ਇਸ ਤੋਂ ਪਹਿਲੇ ਅਸੀਂ ਤੁਹਾਨੂੰ ਗੁੱਡੀਆਂ ਬੰਦਾਂ ਵੀ ਦਿਖਾਈਆਂ ਨੇ ਔਰ ਅਸੀਂ ਲੋਕਾਂ ਨਾਲ ਵੀ ਗੱਲ ਕੀਤੀ ਹੈ। ਬਾਕੀ ਪੰਜਾਬੀਓ ਤੁਸੀਂ ਤਿਆਰ ਹੋ ਜਾਓ, ਇਸ ਦਫਾ ਤੁਸੀਂ ਲਾਹੌਰ ਦੀ ਬਸੰਤ ਪਹਿਲੀ ਦਫਾ ਦੇਖੋਗੇ। ਹਾਂਜੀ ਸੁਣਾਓ, ਕੀ ਕਰ ਰਹੇ ਹੋ ਇੱਥੇ? ਡੋਰ ਵੇਖਣ ਆਏ ਆ ਬਸੰਤ ਵਾਸਤੇ। ਅੱਛਾ। ਤੇ ਹਕੂਮਤ ਨੇ ਮਹਿੰਗੀ ਬੜੀ ਕੀਤੀ ਹੋਈ ਹੈ। ਹਕੂਮਤ ਨੇ ਕੀਤੀ ਕਿ ਡੋਰ ਵਾਲੇ ਨੇ ਕੀਤੀ? ਇਹਨਾਂ ਨਹੀਂ, ਹਕੂਮਤ ਨੇ ਜਿਹੜੀ ਤੁਹਾਨੂੰ ਕੀ ਰੇਟ ਦੱਸਿਆ ਨੇ? ਗੁੱਡਾ ਡੋਰ ਤੇ ਲਾਇਸੈਂਸ ਤੋਂ ਬਗੈਰ ਉਹ ਕਹਿੰਦੇ ਚਲਾਣਾ ਨਹੀਂ। ਤੁਹਾਡੀ ਉਮਰ ਤਾਂ ਮੈਨੂੰ ਲੱਗ ਰਹੀ ਕੋਈ 15-20 ਸਾਲ ਤੁਹਾਡੀ ਉਮਰ? ਨਹੀਂ ਮਾਸ਼ਾਅੱਲਾ 25 ਸਾਲ ਏਜ ਹੈ ਆਪਣੀ। ਅੱਛਾ। ਹਾਂਜੀ। ਜਦੋਂ ਤੁਸੀਂ ਪੈਦਾ ਹੋਏ ਸੀ ਉਦੋਂ ਹੀ ਪਾਬੰਦੀ ਲੱਗ ਗਈ ਸੀ? ਉਦੋਂ ਹੀ ਪਾਬੰਦੀ ਲਾਤੀ ਸੀ ਉਹਨਾਂ। पहली दफा बसंत मनाओगे? जी पहली दफा मनावांगे सर। फुल तैयारी है? फुल तैयारी इंशाल्लाह, लेकिन इन्होंने महंगाई बहुत ज्यादा की थी, 2 पीसा का 10,000 रुपया कह रहे हैं। अच्छा। तो पाबंदियां भी बहुत ज्यादा ने, हुकूमत ने कहा जी फलाना गुड्डा फलाना ये वो, ठीक है, लिहाजा महंगाई बहुत ज्यादा। इंशाल्लाह शौक जरूर करांगे। ठीक हो गया। हाँ जी तुसी दसो। बिल्कुल यही गल है जो सारी आवाम दी गल है। पहली दफा मनाओगे? जी जी पहली दफा गुड्डी उड़ानी अपनी आती?
ਗੁੱਡੀ ਤੇ ਬਣਾਣੀ ਆਂਦੀ ਏ। ਹਕੂਮਤ ਦੇ ਫੈਸਲੇ ਤੋਂ ਰਾਜ਼ੀ ਹੋ ਫਿਰ? ਬਹੁਤ ਜ਼ਿਆਦਾ ਖੁਸ਼ ਹਾਂ ਸਰ, ਅਸੀਂ ਪਹਿਲੀ ਵਾਰੀ ਜ਼ਿੰਦਗੀ 'ਚ ਬਸੰਤ ਮਨਾਣੀ ਹੈ ਆਪਣੇ ਲਾਹੌਰ 'ਚ, ਨਹੀਂ ਤੇ ਦੂਸਰੇ ਇਲਾਕੇ 'ਚ ਜਾ ਕੇ ਹਾਂਜੀ ਫੈਸਲਾਬਾਦ ਚਲੇ ਗਏ, ਗੁਜਰਾਤ ਚਲੇ ਗਏ, ਜਿੱਥੇ ਪਾਬੰਦੀ ਨਹੀਂ ਸੀ ਉੱਥੇ ਜਾ ਕੇ ਮਨਾਈਏ। ਹੁਣ ਇੱਥੇ ਸ਼ੁਕਰ ਹੀ ਕੀਤਾ ਕਿ ਅਸੀਂ ਪਹਿਲੀ ਵਾਰੀ ਲਾਹੌਰ ਦੀ ਬਸੰਤ ਪਹਿਲੀ ਵਾਰੀ। ਹਾਂ ਛੋਟੇ, ਤੂੰ ਤਾਂ ਬਿਲਕੁਲ ਹੀ ਪਹਿਲੀ ਵਾਰੀ ਉਡਾਣੀ ਗੁੱਡੀ। ਹਾਂਜੀ फुल तैयारी है? हाँ जी। की करना है पसंद है? वही गुड्डी डोरी उड़ानी है हमने। अच्छा गुड्डियाँ ले लिया नहीं फिर? हाँ जी। गुड्डियाँ ले लिया ने तो कितों लिया? बस ले लिया जहाँ से लेनी थी। वाह जी वाह। हाँ जी तुसी सुनाओ, तैयारी है फुल? शुक्र अल्लाह का, हाँ जी बिल्कुल तैयारी, फुल तैयारी है। ठीक हो गया, हुकूमत के फैसले तो खुश हो? हाँ जी बिल्कुल खुश है, फुल तैयारी इंशाल्लाह। डोरा गुड्डियाँ मिल रही हैं ने फिर? हाँ जी मिल रही हैं, पर अभी खरीदनी पहली से इंशाल्लाह। ठीक हो गया। हाँ जी ਕੀ ਦੱਸੀਏ, ਡੋਰ ਹੀ ਬੜੀ ਅਜੀਬ ਬਣਾਈ ਉਹਨਾਂ ਨੇ। डोर नहीं ठीक बनाई? ਤੁਸੀਂ ਤਾਂ ਵੇਖੀ ਪਹਿਲੀ ਵਾਰੀ ਹੋਣੀ ਡੋਰ? ਵੇਖੀ ਨਹੀਂ, ਬੜੀ ਵਾਰੀ ਵੇਖੀ ਹੈ, ਪਹਿਲੇ ਵੀ ਉਡਾਉਂਦੇ ਰਹੇ ਆ, ਲੇਕਿਨ ਉਹ ਪਾਬੰਦੀਆਂ ਲੱਗ ਗਈਆਂ। ਬਸੰਤ ਪਹਿਲੀ ਦਫਾ ਦੇਖੋਗੇ? ਬਸੰਤ ਪਹਿਲੀ ਵਾਰੀ ਮਨਾ ਰਹੇ ਆ। ਲਾਹੌਰੀਏ ਹੀ ਹੋ? ਹਾਂਜੀ। ਠੀਕ ਹੋ ਗਿਆ, ਮਤਲਬ ਲਾਹੌਰ ਦੀ ਬਸੰਤ ਪਹਿਲੀ ਵਾਰੀ ਵੱਡਿਆਂ ਕੋ ਸੁਣਿਆ ਹੀ ਸੀ ਸਿਰਫ? ਸੁਣਿਆ ਹੀ ਸੀ ਬਸ, ਹੁਣ ਬਣਾਵਾਂਗੇ ਵੀ ਇਨਸ਼ਾਅੱਲਾ, ਲੇਕਿਨ ਸਮਝ ਕੁਛ ਨਹੀਂ ਲੱਗ ਰਹੀ। ਗੁੱਡਾ 300 रुपया, डोर 6-7 हज़ार। गुड्डा महंगा भी हुआ इंशाल्लाह, पसंद हम जरूर करेंगे इंशाल्लाह। पैसे इकट्ठे करोगे फिर यार दोस्त? ਨਹੀਂ ਫਿਰ ਘਰ ਵਾਲਿਆਂ ਕੋਲ ਹੀ ਮੰਗਾਂਗੇ, ਤਰਲੇ ਕਰਾਂਗੇ ਉਹਨਾਂ ਦੇ, ਵੇਖਾਂਗੇ ਦੇਣਗੇ ਕਿ ਨਹੀਂ ਤੇ ਲੁੱਟ ਲਾਂਗੇ। चलो ठीक हो गया, नहीं तो लुट लोगे। जी सर सुनाओ, फिर 25 साल बाद इजाज़त मिल गई बसंत की, कहना नहीं बिल्कुल इजाज़त मिली और एक अच्छा फैसला है और एनो भरपूर तरीके नाल असीं इंशाल्लाह सैलीब्रेट भी करांगे। और मैं अपने सारे सिटीजन ਨੂੰ ਇਹ ਵੀ ਐਡਵਾਈਸ ਕਰਾਂਗਾ ਕਿ SOPs ਨੂੰ ਫਾਲੋ ਕਰਨਾ ਚਾਹੀਦਾ ਹੈ, ਜੋ ਕਿ ਅਗਰ ਗਵਰਨਮੈਂਟ ਇੱਕ ਫੈਸਿਲਿਟੀ ਦਿੱਤੀ ਹੈ ਨਾ ਤੇ ਉਹਨੂੰ ਅੱਛੇ ਤਰੀਕੇ ਨਾਲ ਅਸੀਂ ਯੂਟਿਲਾਈਜ਼ ਕਰੀਏ ਤਾਂ ਕਿ ਨੈਕਸਟ ਈਅਰ ਵੀ ਅਸੀਂ ਇਹਦੇ ਨਾਲ ਜਿਹੜੇ ਲੋਕਾਂ ਦਾ ਬਿਜ਼ਨਸ ਇਹਦੇ ਨਾਲ ਅਟੈਚ ਹੈ, ਜਿਹੜੇ ਲੋਕ ਸੈਲੀਬ੍ਰੇਸ਼ਨ ਕਰਨ ਆਉਂਦੇ ਨੇ ਆਊਟ ਕੰਟਰੀਆਂ ਤੋਂ, ਉਹ ਵੀ ਜਿਹੜਾ ਨਾ ਅੱਛੇ ਤਰੀਕੇ ਨਾਲ। ਅੱਛਾ ਤੁਸੀਂ ਸਰ ਲਾਹੌਰ ਦੇ ਹੀ ਹੋ? ਹਾਂਜੀ ਬਿਲਕੁਲ। ਕਿਹੜੇ ਏਰੀਏ ਦੇ ਹੋ? ਮੈਂ ਗੁਲਸ਼ਨ ਰਾਵੀ। ਗੁਲਸ਼ਨ ਰਾਵੀ ਦੇ ਤੁਹਾਨੂੰ ਤਾਂ ਬਸੰਤ ਯਾਦ ਹੋਣੀ ਪੁਰਾਣੀ? ਬਹੁਤ ਅੱਛੇ ਤਰੀਕੇ ਨਾਲ ਯਾਦ ਹੈ ਔਰ ਇਹ ਸਿਰਫ ਨਾ ਉਹ ਪੁਰਾਣੀਆਂ ਯਾਦਾਂ ਨੂੰ ਰਿਪੀਟ ਕਰਨ ਵਾਸਤੇ ਜਿਹੜਾ ਨਾ ਅਸੀਂ ਆਏ ਹਾਂ। ਔਰ ਉਹਨਾਂ ਨੇ ਵੀ ਅੱਛਾ ਡੀਲ ਕੀਤਾ ਕਿ SOP ਦੇ ਮੁਤਾਬਿਕ ਯਕਮ ਤੋਂ ਬਾਅਦ ਜਿਹੜਾ ਨਾ ਉਹ ਇਹਨੂੰ ਸਟਾਰਟ ਕਰਨਗੇ। ਫਿਲਹਾਲ ਬੁਕਿੰਗ ਵਗੈਰਾ ਉਹ ਕਰ ਰਹੇ ਨੇ, ਲੇਕਿਨ ਰੇਟ ਵਗੈਰਾ ਕੋਈ ਦੱਸੇ ਨੇ? ਪ੍ਰਾਈਸਿਸ ਬਹੁਤ ਜ਼ਿਆਦਾ ਨੇ ਇਹਦੇ ਤੇ ਉੱਤੇ ਜ਼ਰਾ ਥੋੜਾ ਜਿਹਾ ਕੋਈ ਜਿਸ ਤਰ੍ਹਾਂ SOPs ਡਿਫਾਈਨ ਕੀਤੀਆਂ ਨੇ ਨਾ ਕਾਇਦਾ ਸਾਹਮਣੇ ਆਉਣ ਦੀਆਂ, ਪ੍ਰਾਈਸਿਸ ਵੀ ਵੈਸੇ ਡਿਫਾਈਨ ਕਰਨੇ ਚਾਹੀਦੇ ਸੀ ਫਾਈਨਲ ਕਿ ਇਸ ਪ੍ਰਾਈਸ ਤੋਂ ਅਬਵ ਵੀ ਨਹੀਂ ਜਾਣਾ ਚਾਹੀਦਾ ਤਾਂ ਕਿ ਹਰ ਬੰਦਾ ਜਿਹਦੀ ਪਹੁੰਚ ਤੋਂ ਥੋੜਾ ਜਿਹਾ ਮੁਸ਼ਕਿਲ ਹੈ ਔਰ ਸੈਲੀਬ੍ਰੇਟ ਕਰਨਾ ਚਾਹੁੰਦਾ ਉਹ ਵੀ ਕਰ ਸਕੇ। ਪ੍ਰਾਈਸਿਸ ਜ਼ਿਆਦਾ ਨੇ ਇਹਦੇ ਉੱਤੇ ਜਿਹੜਾ ਨਾ ਉਹ ਮੈਨੂੰ ਥੋੜੇ ਜਿਹਾ ਜ਼ਿਆਦਾ ਹੈ ਨੇ, ਲੇਕਿਨ ਦੇਖੋ ਠੀਕ ਹੋ ਗਿਆ। ਬਾਕੀ ਹੁਕੂਮਤ ਦੇ ਫੈਸਲੇ ਤੋਂ ਖੁਸ਼ ਹੋ? ਹਾਂ ਬਹੁਤ ਅੱਛਾ ਫੈਸਲਾ, ਬਹੁਤ ਅੱਛਾ ਫੈਸਲਾ। ਇਹਦੇ 'ਚ ਹੈ ਕਿ ਜ਼ਰਾ ਦੁਬਾਰਾ ਸਾਨੂੰ ਉਹ ਜਿਹੜਾ ਬਚਪਨ ਸੀ ਨਾ ਸਾਡਾ 20-25 ਸਾਲ ਪਹਿਲੇ ਦਾ, ਉਹ ਜ਼ਰਾ ਰਿਪੀਟ ਹੋ ਗਿਆ, ਇੱਕ ਦੁਬਾਰਾ ਫੀਲਿੰਗ ਆਉਣਾ ਸ਼ੁਰੂ ਹੋ ਗਈ ਯਾਰ ਹਲੇ ਅਸੀਂ ਜਾਂਗੇ ਗਏ ਬੱਚੇ ਕੀ। ਤੇ ਸਾਡੇ ਨਾਜ਼ਰੀਨ ਦੱਸੋ ਕਿ ਲਾਹੌਰੀਆਂ ਦੀ ਬਸੰਤ ਕੈਸੀ ਹੁੰਦੀ ਸੀ? ਇਨਸ਼ਾਅੱਲਾ ਤਾਲਾ ਉਹ ਪੁਰਾਣੀਆਂ ਤੇ ਇਹ ਪਤਾ ਨਹੀਂ ਹੈ, ਬਹੁਤ ਦੇਰ ਬਾਅਦ ਹੋ ਰਹੀ ਹੈ, ਪਤਾ ਨਹੀਂ ਪੁਰਾਣੀ ਅਸੀਂ ਰਿਪੀਟ ਕਰ ਪਾਵਾਂਗੇ ਕਿ ਨਹੀਂ, ਲੇਕਿਨ ਕੋਸ਼ਿਸ਼ ਜ਼ਰੂਰ ਕਰਾਂਗੇ ਅਸੀਂ ਲੋੜੀਏ ਕਿ ਦੁਬਾਰਾ ਉਹੀ ਬਸੰਤ ਜਿਹੜੀ ਬਚਪਨ ਦੀ ਸੀ ਉਹਨੂੰ ਹੀ ਅਸੀਂ ਦੁਬਾਰਾ। ਬਾਹਰੋਂ ਜਿਹੜੇ ਲਾਹੌਰੋਂ ਬਾਹਰ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਰਾਬਤਾ ਕੀਤਾ? ਮੇਰੇ ਕਲਾਸ ਫੈਲੋ ਆ ਰਹੇ ਨੇ ਔਰ ਉਹਨੇ ਬਹੁਤ ਫੋਰਸ ਕੀਤਾ ਹੈ ਕਿ ਯਾਰ ਉਹ ਲੰਡਨ ਤੋਂ ਆਣਾ ਉਹਨਾਂ ਨੇ, ਤੇ ਆਪਣਾ ਲਾਸਟ ਸੈਲੀਬ੍ਰੇਟ ਬਸੰਤ ਅਸੀਂ ਉਹਦੇ ਨਾਲ ਕੀਤੀ ਸੀ। ਨੁਮਾਨ ਸਪੈਸ਼ਲ ਉਹ ਨਾਲ ਉਹਦੇ ਦੋ ਦੋਸਤ ਉਧਰੋਂ ਆ ਰਹੇ ਨੇ ਔਰ ਉਮੀਦ ਹੈ ਕਿ ਇਨਸ਼ਾਅੱਲਾ ਅਸੀਂ ਬੜਾ ਅੱਛਾ ਸੈਲੀਬ੍ਰੇਟ ਕਰਾਂਗੇ। ਮਤਲਬ ਹੁਣ ਤੁਸੀਂ ਮਹਿਮਾਨ ਨਵਾਜ਼ੀ ਵੀ ਕਰਨੀ ਹੈ ਤੇ ਬਸੰਤ ਵੀ ਕਰਨੀ ਹੈ? ਬਿਲਕੁਲ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ। ਸਰ ਇਹ ਜਿਹੜੀ ਡੋਰ ਬਣਾ ਰਹੇ ਹੋ ਇਹ ਤੁਸੀਂ ਕਰ ਕੀ ਰਹੇ ਹੋ ਹੁਣ ਇਹਦੇ ਤੇ? ਇਹ ਭਾਈ ਨਵੀਂ ਆ ਗਈ ਤੇ ਅਸੀਂ ਇਕੱਠੀ ਕਰ ਰਹੇ ਹਾਂ, ਸੁਬਹ ਇਨਸ਼ਾਅੱਲਾ ਇਹ ਲੱਗੇਗੀ। ਇਹ ਸਵੇਰ ਲੱਗੇਗੀ? ਇਹ ਨਵੀਂ ਇਹਦੇ ਵਾਸਤੇ ਨੁਕਸਾਨ ਦੇ ਹੁੰਦੀ ਕਿ ਫਾਇਦਾ? ਨੁਕਸਾਨ ਦੇ ਹੁੰਦੀ ਹੈ। ਅੱਛਾ ਹਾਂਜੀ ठीक हो गया। तो यह जो पिन है वो किन्ने का सेल कर रहे हो? अज कोई रेट नहीं, यकम के बाद रेट निकलेगा इसका। चलो ठीक हो गया सर। नाज़रीन तुसीं देखिया कि डोरां लग रही ने, इस तो पहले असीं गुड्डियां वालियां नूं भी मिले हाँ और हाली बकायदा जिहड़ा रेट है गुड्डियां और डोरां दा वो थोड़े दिनों तक सामने आ जाएगा कि कितना रेट है। बाकी तुसीं तैयारियां फड़ लो, पंजाबी हो, तुसीं लाहौर दी बसंत पहली दफ़ा देखोगे, तुसीं भी इंजॉय करोगे। मैनूं इजाज़त दिओ लोक राज तो। अल्लाह हाफिज़।